ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤਾਂ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ, ਜਿਹਦੇ ਵਿੱਚ ਪੂਰੀ ਦੁਨੀਆ ਦੇ ਮਸਲੇ, ਉਹਨਾਂ ਉੱਪਰ ਜੋ ਵੀ ਪੂਰੀ ਦੁਨੀਆ ਦੇ ਹਫਤੇ ਦੇ ਖਾਸ ਮਸਲੇ ਹੁੰਦੇ ਆ ਉਹਨਾਂ ਉੱਪਰ ਗੱਲਬਾਤ ਹੁੰਦੀ ਆ। ਤੇ ਨਾਲ ਦੀ ਨਾਲ ਸਾਨੂੰ ਹਮੇਸ਼ਾ ਇਸ ਤਰ੍ਹਾਂ ਇੰਤਜ਼ਾਰ ਰਹਿੰਦਾ ਤੁਹਾਡੇ ਸੁਨੇਹਿਆਂ ਦਾ, ਤੁਹਾਡੀਆਂ ਟਿੱਪਣੀਆਂ ਦਾ। ਸੋ ਅੱਜ ਵੀ ਤੁਸੀਂ ਆਪਣੀਆਂ ਟਿੱਪਣੀਆਂ ਨਾਲ, ਆਪਣੇ ਸਵਾਲਾਂ ਨਾਲ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਓ, ਪ੍ਰੋਗਰਾਮ ਦੀ ਸ਼ਿਰਕਤ ਜ਼ਰੂਰ ਕਰਿਓ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ। ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਤੇ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਜੀ। ਦਲਜੀਤ ਜੀ, ਖਬਰਾਂ 'ਚ ਕਾਫੀ ਮੁੱਦੇ ਜਿਨ੍ਹਾਂ 'ਤੇ ਗੱਲਬਾਤ ਕਰਨੀ, ਸੋ ਆਪਾਂ ਸਿੱਧੀਆਂ ਖਬਰਾਂ ਵੱਲ ਚੱਲਦੇ ਹਾਂ। ਸਭ ਤੋਂ ਪਹਿਲਾਂ ਤਾਂ ਗੱਲ ਕਰਨੀ ਚਾਹੂੰਗਾ ਮੈਂ, ਲਿਬਨਾਨ ਦੀ ਰਾਜਧਾਨੀ ਬੇਰੁਤ ਵਿੱਚ ਇੱਕ ਬਹੁਤ ਜ਼ਬਰਦਸਤ ਧਮਾਕਾ ਹੋਇਆ, ਜਿਹਦੇ ਵਿੱਚ ਬਹੁਤ ਸਾਰੀਆਂ ਜਾਨਾਂ ਗਈਆਂ ਤੇ ਤਕਰੀਬਨ 4000 ਲੋਕ ਜਿਹੜੇ ਆ ਉਹ ਜ਼ਖਮੀ ਹੋਏ। ਕੀ ਕਾਰਨ ਆਏ ਸਾਹਮਣੇ ਇਸ ਦੁਰਘਟਨਾ ਦੇ? ਇਹ ਦੁਰਘਟਨਾ ਤੋਂ ਇੱਕ ਗੱਲ ਸਾਬਤ ਹੋ ਗਈ ਜੀ ਕਿ ਸਾਡੀ ਜਿਹੜੀ ਦੁਨੀਆ, ਸਾਡੀ ਜਿਹੜੀ ਜ਼ਿੰਦਗੀ ਆ, ਜੋ ਅੱਜ ਮਨੁੱਖਤਾ ਦਾ ਜੀਵਨ ਚੱਲ ਰਿਹਾ ਜੀ, ਉਹ ਬੜੇ ਖਤਰੇ ਦੇ ਵਿੱਚ ਆ। ਅਸੀਂ ਬੜੇ ਇੱਕ ਖਤਰੇ ਦੇ ਵਿੱਚ ਜੀ ਰਹੇ ਹਾਂ ਜੀ। ਅਸੀਂ ਗੱਲਾਂ ਤਾਂ ਕਰਦੇ ਹਾਂ ਕਿ ਅਸੀਂ ਬੜੇ ਆਪਣੇ ਆਪ ਨੂੰ ਸੇਫ ਰੱਖਦੇ ਹਾਂ, ਲਾਈਫ ਦੇ ਵਿੱਚ ਬਹੁਤ ਸਾਰੀਆਂ ਸੁੱਖ ਸਹੂਲਤਾਂ ਮਿਲੀਆਂ ਜੀ, ਪਰ ਅਸਲ ਦੇ ਵਿੱਚ ਜੇ ਅਸੀਂ ਸਿੱਟਾ ਕੱਢੀਏ ਤਾਂ ਸਿੱਟਾ ਇਹ ਆ ਕਿ ਅੱਜ ਦਾ ਜਿਹੜਾ ਵਰਲਡ ਆ, ਦੁਨੀਆ ਆ, ਇਹ ਬਰੂਦ ਦੇ ਢੇਰ ਦੇ ਉੱਤੇ ਬੈਠੀ ਆ। ਬਿਲਕੁਲ। ਮਾੜੀ ਜਿਹੀ ਚੰਗਿਆੜੀ ਦੀ ਲੋੜ ਆ ਤੇ ਇਹ ਧਰਤੀ ਕਦੋਂ ਤਬਾਹ ਹੋ ਜਾਵੇ ਕੁਛ ਨਹੀਂ ਪਤਾ। ਪਰਮਾਣੂ ਬੰਬ, ਹਾਈਡਰੋਜਨ ਬੰਬ ਤੱਕ ਅਸੀਂ ਬਣਾ ਕੇ ਰੱਖ ਲੈ ਜੀ, ਪਰ ਇੱਥੇ ਕੋਈ ਅਟੈਕ ਦੀ ਗੱਲ ਨਹੀਂ। ਇੱਥੇ ਇੱਕ ਲਾਪਰਵਾਹੀ, ਅਣਗਹਿਲੀ ਦੇ ਤੌਰ ਦੇ ਉੱਤੇ ਹੀ ਇੰਨੀਆਂ ਜ਼ਿਆਦਾ ਜਾਨਾਂ ਚਲੇ ਗਈਆਂ ਜੀ। ਬੜਾ ਇੱਕ ਮੰਦਭਾਗੀ ਇਹ ਘਟਨਾ ਵਾਪਰੀ ਆ ਬੈਰੂਤ ਦੇ ਵਿੱਚ। ਜੇ ਅਸੀਂ ਪਿਛਲੇ ਦਿਨਾਂ ਦੇ ਕੁਛ ਝਾਤ ਮਾਰੀਏ, ਲਿਬਨਾਨ ਵੈਸੇ ਵੀ ਥੋੜ੍ਹਾ ਜਿਹਾ ਜੇ ਆਰਥਿਕ ਤੌਰ ਦੇ ਉੱਤੇ ਗੱਲ ਕਰੀਏ ਤੇ ਕਾਫੀ ਪਛੜਿਆ ਹੋਇਆ ਆ ਜੀ। ਆਰਥਿਕ ਤੌਰ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ, ਤੇ ਲੋਕੀ ਵੀ ਸੜਕਾਂ ਦੇ ਉੱਤੇ ਉਤਰੇ ਹੋਏ ਆ। ਲੋਕਾਂ ਦੀ ਹੁਣ ਮੰਗ ਇਹ ਹੈਗੀ ਆ ਕਿ ਬੇਰੁਜ਼ਗਾਰੀ ਬਹੁਤ ਉੱਥੇ ਵੱਧ ਗਈ ਆ, ਆਰਥਿਕਤਾ ਬਹੁਤ ਪਿੱਛੇ ਜਾ ਰਹੀ ਆ, ਤੇ ਲੋਕਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਸਮੱਸਿਆਵਾਂ ਉੱਥੇ ਲੋਕਲੀ ਪੱਧਰ ਦੇ ਉੱਤੇ ਹੈਗੀਆਂ ਜੀ। ਤੇ ਉੱਤੋਂ ਦੀ ਇਹ ਧਮਾਕਾ ਹੋ ਜਾਂਦਾ ਆ। ਧਮਾਕਾ ਵੀ ਇੰਨਾ ਜ਼ਿਆਦਾ ਹੁੰਦਾ ਕਿ 10 ਕਿਲੋਮੀਟਰ ਦੇ ਵਿੱਚ ਕੋਈ ਬਿਲਡਿੰਗ ਬਚਦੀ ਨਹੀਂ, ਬਿਲਡਿੰਗਸ ਬਿਲਕੁਲ ਹੀ ਤਬਾਹ ਹੋ ਜਾਂਦੀਆਂ ਤੇ ਵੀਡੀਓਜ਼ ਨੈਟ ਦੇ ਉੱਤੇ ਪਈਆਂ ਆ ਤੇ ਬਹੁਤ ਹੀ ਖਤਰਨਾਕ ਪੱਧਰ ਦੇ ਉੱਤੇ ਗਈਆਂ। ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ, ਕਿਉਂਕਿ ਕੱਲ ਇਹ ਧਮਾਕਾ ਹੋਇਆ, ਪਹਿਲਾਂ ਜਿਹੜੀਆਂ ਖਬਰਾਂ ਆਈਆਂ ਉਹਦੇ ਵਿੱਚ ਇਹੀ ਕਿਹਾ ਗਿਆ ਕਿ ਉੱਥੇ ਇੱਕ ਪਟਾਕਿਆਂ ਦੀ ਸਮੱਗਰੀ, ਕਿਉਂਕਿ ਪੋਰਟ ਆ ਉੱਥੇ, ਬੰਦਰਗਾਹ ਆ ਜੀ, ਕਿ ਉੱਥੇ ਕੋਈ ਸ਼ਿਪ ਦੇ ਵਿੱਚ ਕੋਈ ਫਾਇਰ ਵਰਕਸ ਵਗੈਰਾ ਦਾ ਕੁਛ ਆਇਆ ਸਮਾਨ, ਤੇ ਉਹਦੇ ਵਿੱਚ ਅੱਗ ਲੱਗੀ ਆ, ਜਿਸ ਤੋਂ ਬਾਅਦ ਵਧੀ ਆ। ਪਰ ਫਿਰ ਧਮਾਕੇ ਦੇ ਉੱਤੇ ਐਨਾਲਿਸਟ ਕੀਤਾ ਤੇ ਇੱਕ CI ਦੇ ਰੋਬਰਟ ਬਾਇਰਨ ਹੁਣੀ ਹੈਗੇ ਆ, ਉਹਨਾਂ ਦੀ ਕਾਫੀ ਇਹਦੇ ਉੱਤੇ ਖੋਜ ਹੈਗੀ ਆ। ਉਹਨਾਂ ਦਾ ਜੋ ਵਰਣਨ ਆਇਆ ਉਹ ਮੈਨੂੰ ਕਾਫੀ ਨੇੜੇ ਲੱਗਿਆ ਸੱਚਾਈ ਦੇ, ਕਿਉਂਕਿ ਅਜੇ ਤੱਕ ਕਸੀਦੇ ਲਗਾਏ ਜਾ ਰਹੇ ਆ ਜੀ। ਉੱਥੇ ਦੇ ਮਿਨਿਸਟਰਾਂ ਨੇ ਵੀ ਕਿਹਾ ਆ ਕਿ ਇੱਥੇ ਇੱਕ, ਪਹਿਲਾਂ ਤਾਂ ਸੋਡੀਅਮ ਨਾਈਟ੍ਰੇਟ ਦੀ ਗੱਲ ਕਰਦੇ ਸੀ, ਪਰ ਹੁਣ ਸਾਹਮਣੇ ਆਇਆ ਕਿ ਅਮੋਨੀਅਮ ਨਾਈਟ੍ਰੇਟ ਸੀ ਜੀ। ਤੇ ਉੱਥੇ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਇੱਥੇ ਵਿਦਾਊਟ ਕੋਈ ਜਿਹੜੀ ਨਿਯਮਬੱਧ ਹੁੰਦੇ ਆ ਇੱਦਾਂ ਦੇ ਜਿਹੜੇ ਕੈਮੀਕਲਸ ਰੱਖਣੇ ਜੀ, ਉਹਨਾਂ ਦੀ ਅਣਗਹਿਲੀ ਵਰਤੀ ਗਈ ਸੀ। 6 ਸਾਲਾਂ ਤੋਂ ਇੱਥੇ ਵੇਅਰ ਹਾਊਸ ਦੇ ਵਿੱਚ ਇਹ ਪਿਆ ਸੀ ਜੀ। ਇਹਦੇ ਬਾਰੇ ਵੀ ਇੱਕ ਗੱਲ ਹੈਗੀ ਕਿ 6 ਸਾਲਾਂ ਤੋਂ ਇੱਥੇ ਪਿਆ ਸੀ, ਬੰਦਰਗਾਹ ਦੇ ਕੋਲ ਸੀ, ਤੇ ਇੰਨੀ ਸੰਘਣੀ ਆਬਾਦੀ ਦੇ ਵਿੱਚ ਇਹ ਕੀ ਕਰ ਰਿਹਾ ਸੀ ਜੀ, ਜਿਹਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ। ਨਾਲ ਉਹਨਾਂ ਨੇ ਇਹ ਵੀ ਸ਼ੰਕਾ ਜ਼ਾਹਰ ਕੀਤਾ ਵੀ ਜਿਹੜਾ ਧੂੰਆਂ ਨਿਕਲਿਆ, ਕਿਉਂਕਿ ਹੁਣ ਸਾਰੀ ਰਿਸਰਚ ਉਸ ਧੂਏ ਦੇ ਉੱਤੇ ਆ, ਕਿਉਂਕਿ ਪਹਿਲਾਂ ਤੁਸੀਂ ਦੇਖਿਆ ਹੋਣਾ ਥੋੜਾ ਜਿਹਾ ਇੱਕ ਬਿਲਡਿੰਗ ਚੋਂ ਧੂੰਆਂ ਨਿਕਲ ਰਿਹਾ, ਫਿਰ ਇੱਕਦਮ ਹੀ ਧਮਾਕਾ ਹੁੰਦਾ। ਉਸ ਧੂਏ ਦੇ ਉੱਤੇ ਵੀ ਰਿਸਰਚ ਹੋ ਰਹੀ ਆ ਕਿ ਜਿਹੜਾ ਧੂੰਆਂ ਲੱਗਦਾ ਉਹ ਅਮੋਨੀਅਮ ਦੀ ਤਰ੍ਹਾਂ ਲੱਗਦਾ ਆ। ਅਮੋਨੀਅਮ ਨਾਈਟ੍ਰੇਟ ਇੱਕ ਅਮੋਨੀਆ ਤੇ ਨਾਈਟ੍ਰੋਜਨ ਦਾ ਇੱਕ ਸੰਮੇਲਨ ਨਾਲ ਬਣਦਾ ਇਹ ਜੀ। ਤੇ ਵੋਲਾਟਾਈਲ ਥੋੜਾ ਜਿਹਾ ਕੈਮੀਕਲ ਹੈਗਾ। ਵੋਲਾਟਾਈਲ ਆਪਾਂ ਉਹਨਾਂ ਨੂੰ ਕਹਿ ਦਿੰਦੇ ਆ ਜਿੱਦਾਂ ਪੈਟਰੋਲ ਹੈ, ਇਹ ਉੱਡਦਾ, ਜਿਹਨਾਂ ਨੂੰ ਆਪਾਂ ਉੱਡਦਾ ਕਹਿ ਦਿੰਦੇ ਆ, ਜਾਂ ਜਿਹੜੇ ਚੇਂਜ ਹੋ ਜਾਂਦੇ ਆਪਣੇ ਆਪ ਦੇ ਵਿੱਚ, ਇਹ ਬਿਲਕੁਲ ਉਸੇ ਤਰ੍ਹਾਂ ਦਾ ਆ, ਚੇਂਜ ਆਪਣੇ ਆਪ ਨੂੰ ਕਰਦਾ। ਤੇ ਇਦਾਂ ਦੇ ਧਮਾਕਾ ਇਹ ਪਹਿਲੀ ਵਾਰ ਨਹੀਂ ਹੋਇਆ। ਆਪਾਂ 1995 ਦੀ ਘਟਨਾ ਓਕਲਾਹੋਮਾ, ਜਿਹੜਾ ਕਿ USA ਦੇ ਵਿੱਚ ਆ, ਉੱਥੇ ਵੀ ਇਦਾਂ ਇੱਕ ਧਮਾਕਾ ਹੋਇਆ 2000 ਟਨ ਦੇ ਕਰੀਬ, ਉੱਥੇ ਵੀ ਇਦਾਂ ਹੀ ਹੋਇਆ ਤੇ 67 ਦੇ ਕਰੀਬ 167 ਦੇ ਕਰੀਬ ਲੋਕ ਉੱਥੇ ਮਰ ਗਏ ਸੀ। 1947 ਦੇ ਵਿੱਚ ਟੈਕਸਾਸ ਦੇ ਵਿੱਚ ਉੱਥੇ ਵੀ ਇਦਾਂ ਹੀ ਧਮਾਕਾ ਹੋਇਆ ਸ਼ਿਪ ਦੇ ਵਿੱਚ, ਉਦੋਂ ਵੀ 400 ਦੇ ਕਰੀਬ ਲੋਕ ਮਰੇ ਸੀ
ਤੇ 1000 ਦੇ ਕਰੀਬ ਜ਼ਖਮੀ ਹੋ ਗਏ ਸੀ। ਬਦਲ ਜੀ ਜਿੱਦਾਂ ਇੰਨੀਆਂ ਤੁਸੀਂ ਐਗਜ਼ਾਮਪਲਾਂ ਦਿੱਤੀਆਂ ਵੀ ਇਹ ਸਭ ਕੁਝ ਪਹਿਲਾਂ ਵੀ ਹੋ ਚੁੱਕਾ, ਸੋ ਹੁਣ ਵੀ ਜੇ ਕੋਈ ਵੀ ਅਣਗਹਿਲੀ ਹੋਈ ਆ ਜਾਂ ਸਰਕਾਰਾਂ ਵੱਲੋਂ ਹੋਈ ਆ ਜਾਂ ਕੁਝ ਵੀ ਹੋਇਆ ਤੇ ਇਹਦੀ ਸਜ਼ਾ ਫਿਰ ਆਮ ਮਨੁੱਖਾਂ ਨੂੰ ਭੁਗਤਣੀ ਪਈ, ਆਪਣੀਆਂ ਜਾਨਾਂ ਗਵਾ ਕੇ, ਤੇ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਦੇ ਕਿਉਂ ਨਹੀਂ? ਬਿਲਕੁਲ ਇਹ ਅਣਗਹਿਲੀ ਹੋ ਜਾਂਦੀ, ਕਿਉਂਕਿ ਅਮੋਨੀਅਮ ਨਾਈਟ੍ਰੇਟ ਵੈਸੇ ਤਾਂ ਇਹ ਫਰਟੀਲਾਈਜ਼ਰ ਦੇ ਤੌਰ ਤੇ ਖਾਦਾਂ ਦੇ ਵਿੱਚ ਵਰਤਿਆ ਜਾਂਦਾ, ਜਿਹੜੀ ਅਸੀਂ ਅਮੋਨੀਆ ਕਹਿ ਦਿੰਦੇ ਆ ਖਾਦ ਪਾਉਂਦੇ ਆ, ਉਹਦੇ ਵਿੱਚ ਇਹ ਫਰਟੀਲਾਈਜ਼ਰ ਦੇ ਤੌਰ ਦੇ ਉੱਤੇ ਵਾਪਰਿਆ ਜਾਂਦਾ। 2005 ਦੇ ਵਿੱਚ ਫਿਰ 2013 ਦੇ ਵਿੱਚ ਵੀ ਇਦਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਜਿਹੜੀਆਂ ਕਿ ਖਾਦ ਦੀਆਂ ਫੈਕਟਰੀਆਂ ਦੇ ਵਿੱਚ ਹੋਈਆਂ, ਕਿਉਂਕਿ ਜਦੋਂ ਅਮੋਨੀਅਮ ਨਾਈਟ੍ਰੇਟ ਇਹਨੂੰ ਰੱਖਣਾ ਆ ਕਹਿੰਦੇ ਬੜੀ ਖੁਸ਼ਕ ਜਗ੍ਹਾ ਦੇ ਉੱਤੇ ਰੱਖਣਾ ਪੈਂਦਾ, ਈਵਨ ਕਿ ਇਹਦੇ ਥੱਲੇ ਦੀ ਕੋਈ ਨਾਲਾ ਗਟਰ ਇਦਾਂ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਜਿੱਥੇ ਇਹ ਪਿਆ ਆ, ਕਿਉਂਕਿ ਇਹ ਕਿੱਥੇ ਵੀ ਸਟੋਰ ਹੋ ਜਾਂਦਾ ਆ, ਇਹ ਤੋਂ ਬਾਅਦ ਇਹਦਾ ਖਤਰਾ ਹੀ ਰਹਿੰਦਾ ਆ ਤੇ ਕਿਤੇ ਵੇਲੇ ਵੀ ਇਹ ਹੋ ਸਕਦਾ। ਤੇ ਦੂਜਾ ਇਹਨੂੰ ਯੂਜ਼ ਕੀਤਾ ਜਾਂਦਾ ਜਿਹੜੀ ਖਨਨ ਜਿਹੜੀ ਮਾਈਨਿੰਗ ਆਪਣੇ ਹੁੰਦੀ ਆ, ਥੱਲੇ ਕੰਮ ਕਰਦੇ ਆ ਮਾਈਨਿੰਗ ਦੇ ਵਿੱਚ, ਉਹਦੇ ਵਿੱਚ ਜਿਹੜਾ ਧਮਾਕਾ ਕਰਦੇ ਆ, ਵਿਸਫੋਟ ਕਰਦੇ ਆ, ਉਹਦੇ ਵਿੱਚ ਵੀ ਅਮੋਨੀਅਮ ਨਾਈਟ੍ਰੇਟ ਨੂੰ ਵਰਤਿਆ ਜਾਂਦਾ। ਇਸ ਕਰਕੇ ਇਹ ਧਮਾਕਾ ਜਿਹੜਾ ਆ ਅਮੋਨੀਅਮ ਨਾਈਟ੍ਰੇਟ ਦੇ ਤੌਰ ਦੇ ਉੱਤੇ ਸਮਝਿਆ ਜਾ ਰਿਹਾ। ਪਰ ਨਾਲ ਦੀ ਨਾਲ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਉੱਥੇ ਦੇ ਹਾਲਾਤ ਵੀ ਥੋੜੇ ਜਿਹਾ ਮਾੜੇ ਚੱਲ ਰਹੇ ਆ, ਇਹ ਸ਼ੱਕ ਵੀ ਪ੍ਰਗਟ ਕੀਤੀ ਜਾ ਰਹੀ ਕਿਉਂਕਿ ਇਜ਼ਰਾਈਲ ਵੀ ਬਹੁਤ ਵੱਡਾ ਦੁਸ਼ਮਣ ਹੈ ਉਹਨਾਂ ਦਾ। ਵੈਸੇ ਇਜ਼ਰਾਈਲ ਨੇ ਕਹਿਤਾ ਕਿ ਸਾਡੀ ਇਹਦੇ ਵਿੱਚ ਕੋਈ ਜਿਹੜਾ ਉਹ ਹਿੱਸਾ ਆ ਦੁਨੀਆ ਦਾ, ਉੱਥੇ ਜਿਹੜੇ ਹਾਲਾਤ ਉਹ ਕਾਫੀ ਅਨਸਖਾਵੇਂ ਤੇ ਬਹੁਤ ਚਿਰ ਤੋਂ ਚੱਲ ਰਹੇ ਆ। ਅਨਸਖਾਵੇਂ ਤੁਸੀਂ ਲਾਓ 2005 ਦੇ ਵਿੱਚ ਇਹਨਾਂ ਦਾ ਪ੍ਰਧਾਨ ਮੰਤਰੀ ਸੀ ਰਫੀਕ, ਉਹਦੀ ਹੱਤਿਆ ਕਰ ਦਿੱਤੀ ਗਈ। ਇੱਕ ਪ੍ਰਧਾਨ ਮੰਤਰੀ ਮਾਰ ਦੇਣਾ ਬਹੁਤ ਵੱਡੀ ਇਹ ਇੱਕ ਦੁਰਘਟਨਾ ਹੁੰਦੀ ਜਾਂ ਘਟਨਾ ਹੁੰਦੀ ਆ। ਤੇ ਉਦੋਂ ਤੋਂ ਬਾਅਦ ਇਹ ਈਰਾਨ ਦੇ ਕੁਝ ਬੰਦਿਆਂ ਦੇ ਉੱਤੇ UN ਦੇ ਵਿੱਚ ਕੇਸ ਚੱਲ ਰਿਹਾ, ਉਹਨਾਂ ਦੇ ਉੱਤੇ ਕੇਸ ਚੱਲ ਰਿਹਾ ਕਿ ਇਹਨਾਂ ਨੇ ਉਸ ਸ਼ਮੂਲੀਅਤ ਕੀਤੀ ਆ ਉਸ ਕੇਸ ਦੇ ਵਿੱਚ, ਤੇ ਉਹਦਾ ਫੈਸਲਾ ਅੱਜ ਭਲਕੇ ਆਉਣ ਵਾਲਾ ਆ। ਇਸ ਕਰਕੇ ਇਹ ਵੀ ਕਿਹਾ ਜਾ ਰਿਹਾ ਕਿ ਈਰਾਨ ਸ਼ੁਰੂ ਤੋਂ ਕਹਿ ਰਿਹਾ ਕਿ ਸਾਡਾ ਉਹਦੇ ਰਫੀਕ ਦੇ ਮਾਰਨ ਦੇ ਵਿੱਚ ਕੋਈ ਕੰਮ ਨਹੀਂ ਹੈਗਾ। ਹੁਣ ਸਿੱਧੀਆਂ ਉਂਗਲਾਂ ਈਰਾਨ ਵੱਲ ਵੀ ਉੱਠ ਰਹੀਆਂ, ਕਿਉਂਕਿ ਇੱਕ ਹੋ ਸਕਦਾ ਹੈ ਕਿ ਈਰਾਨ ਨੂੰ ਇਸ ਮਾਮਲੇ ਦੇ ਵਿੱਚ ਬਦਨਾਮ ਕੀਤਾ ਜਾਵੇ, ਕਿਉਂਕਿ ਈਰਾਨ ਦੀ ਵੀ ਥੋੜੀ ਜਿਹੀ ਟਸਲ ਚੱਲਦੀ ਆ ਬਾਕੀ ਪੱਛਮੀ ਮੁਲਕਾਂ ਦੇ ਨਾਲ। ਬਹੁਤ ਸਾਰੇ ਲੋਕਾਂ ਨੇ ਹੁਣ ਮਦਦ ਵੀ ਕਹੀ ਆ, ਪਰ 100 ਤੋਂ ਪਹਿਲਾਂ ਸਵੇਰੇ ਤੱਕ ਜਿਹੜੀਆਂ ਖਬਰਾਂ ਸੀ 80 ਲੋਕ ਦੇ ਮਾਰਨ ਦੀ ਪੁਸ਼ਟੀ ਸੀ, ਪਰ ਮੈਂ ਹੁਣ ਦੇਖ ਰਿਹਾ ਸੀ ਕਿ 100 ਹੋ ਗਏ, ਹੁਣ ਗਿਣਤੀ 100 ਦੀ ਹੋ ਗਈ ਆ, ਕਿਉਂਕਿ 4000 ਜ਼ਖਮੀ ਆ। 4000 ਜ਼ਖਮੀ ਆ, ਉਹਨਾਂ ਦੇ ਵਿੱਚੋਂ ਕਿੰਨੇ ਬਚਣੇ ਆ ਇਹ ਕੁਝ ਨਹੀਂ ਪਤਾ, ਕਿਉਂਕਿ ਧਮਾਕਾ ਬਹੁਤ ਜ਼ਿਆਦਾ ਵੱਡਾ ਕਿਹਾ ਜਾ ਰਿਹਾ, ਬਹੁਤ ਦੂਰ ਤੱਕ ਇਹਦੀ ਜਿਹੜਾ ਇਫੈਕਟ ਪਤਾ ਲੱਗਾ ਲੋਕਾਂ ਨੂੰ। ਮਤਲਬ ਇਦਾਂ ਦਾ ਖਬਰਾਂ ਨਿਕਲ ਕੇ ਆ ਰਹੀਆਂ ਕਿ ਜਿਹੜੇ ਆਮ ਜਨਤਾ ਉਹਨਾਂ ਨੂੰ ਐਂ ਲੱਗਾ ਕਿ ਬਹੁਤ ਵੱਡਾ ਤੂਫਾਨ ਆਇਆ। ਸੋ ਬਹੁਤ ਜਿਹੜਾ ਜੋ ਵੀ ਸੀ ਐਕਸਪਲੋਜਨ ਇਹ ਬਹੁਤ ਜ਼ਿਆਦਾ ਵੱਡਾ ਸੀਗਾ, ਬਹੁਤ ਵੱਡਾ। ਤੁਸੀਂ ਦੇਖੋ ਕਿ ਇੱਕ ਵੱਖਰਾ ਮੁਲਕ ਹੈ ਸਾਈਪ੍ਰਸ, ਸਾਈਪ੍ਰਸ ਦੇ ਵਿੱਚ ਇਹਦੀ ਧਮਾਕੇ ਦੀਆਂ ਜਿਹੜੀ ਗੂੰਜ ਆ ਉਹ ਸੁਣਾਈ ਦਿੱਤੀ ਆ। ਜਿਹੜੇ ਨੇੜੇ ਨੇੜੇ ਦੇ ਰਹਿਣ ਵਾਲੇ ਆ ਉਹਨਾਂ ਨੇ ਤਾਂ ਇਹ ਦੱਸਿਆ ਕਿ ਸਾਡੇ ਤਾਂ ਕੰਨੇ ਹੀ ਬੰਦ ਹੋ ਗਏ ਉਸ ਤੋਂ ਬਾਅਦ ਜਦੋਂ ਧਮਾਕਾ ਹੋਇਆ। ਪਰ ਇਹ ਯਾਦ ਆਇਆ ਕਿ ਨਾਗਾਸਾਕੀ ਦੇ ਵਿੱਚ ਕਿੱਦਾਂ ਹੋਇਆ ਹੋਣਾ ਜਾਂ ਹੀਰੋਸ਼ੀਮਾ ਦੇ ਵਿੱਚ ਜਦੋਂ ਪਰਮਾਣੂ ਬੰਬ ਧਮਾਕਾ ਹੋਇਆ, ਬਿਲਕੁਲ ਇਸੇ ਤਰੀਕੇ ਦੇ ਨਾਲ ਹੋਇਆ ਹੋਣਾ। ਤੇ ਨਾਲ ਇਹ ਵੀ ਹੈਗਾ ਕਿ ਸਾਨੂੰ ਬੜੀ ਸੰਕੋਚ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਇਦਾਂ ਦੇ, ਕਿਉਂਕਿ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਅਸੀਂ ਬਹੁਤ ਸਾਰੇ ਕੈਮੀਕਲ ਬਣਾ ਲਏ, ਅਸੀਂ ਤਾਂ ਆਪਣੇ ਆਪ ਨੂੰ ਪਾਵਰਫੁਲ ਸਾਬਤ ਕਰਨ ਦੇ ਲਈ। ਪਰ ਦੂਜਾ ਗੱਲ ਇਹ ਹੈਗਾ ਕਿ ਕੀ ਅਸੀਂ ਉਹਨਾਂ ਨੂੰ ਸਾਂਭਣ ਦੇ ਵਿੱਚ ਵੀ ਸਟੇਬਲ ਹੈਗੇ, ਕਿ ਅਸੀਂ ਉਹਨਾਂ ਚੀਜ਼ਾਂ ਨੂੰ ਸਾਂਭ ਸਕਦੇ ਹਾਂ। ਤੁਹਾਨੂੰ ਯਾਦ ਹੋਣਾ ਆ ਕਿ 2011 ਦੇ ਵਿੱਚ ਜਾਪਾਨ ਦੇ ਵਿੱਚ ਭੂਚਾਲ ਆਇਆ ਸੀ, ਉਹਦੇ ਨਾਲ ਕੀ ਹੋਇਆ ਕਿ ਜਿਹੜੀ ਸੁਨਾਮੀ ਆ ਗਈ, ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਜਿਹੜੇ ਐਟੋਮਿਕ ਰਿਐਕਟਰ ਆ ਉਹਨਾਂ ਦਾ ਬਹੁਤ ਜ਼ਿਆਦਾ ਫਿਕਰ ਪਿਆ ਹੋਇਆ ਸੀ, ਕਿਉਂਕਿ ਉੱਥੇ ਜਿਹੜੀ ਬਿਜਲੀ ਬਣਦੀ ਆ ਐਟੋਮਿਕ ਰਿਐਕਟਰ ਉੱਥੇ ਲੱਗੇਗਾ, ਪਰਮਾਣੂ ਬਿਜਲੀ ਘਰ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ, ਉਹਨਾਂ ਦੇ ਵਿੱਚ ਪਾਣੀ ਭਰ ਗਿਆ। ਉੱਥੇ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਫਿਕਰ ਇਹ ਸੀ ਕਿ ਹੀਰੋਸ਼ੀਮਾ ਤੇ ਨਾਗਾਸਾਕੀ ਵਰਗਾ ਕਾਂਡ ਕਿਸੇ ਵੇਲੇ ਹੀ ਵਾਪਰ ਸਕਦਾ। ਹੁਣ ਅਸੀਂ ਜੇ ਅੰਦਾਜ਼ਾ ਲਾਈਏ ਸਾਡੇ ਕੋਲ ਐਟੋਮਿਕ ਬੰਬ ਆ, ਪਾਕਿਸਤਾਨ ਦੇ ਉੱਤੇ ਹਮੇਸ਼ਾ ਹੀ ਸਾਨੂੰ ਸ਼ੱਕ ਰਹਿੰਦਾ ਆ ਕਿ ਕਿਸੇ ਵੇਲੇ ਵੀ ਉਹ ਅੱਤਵਾਦੀਆਂ ਦੇ ਹੱਥ ਦੇ ਵਿੱਚ ਆ ਸਕਦਾ। ਤੇ ਜਿਹੜੇ ਅੱਤਵਾਦੀ ਆ ਉਹ ਤਾਂ ਜਿਹੜੇ ਆਪਣੇ ਆਪ ਨੂੰ ਮਨੁੱਖੀ ਬੰਬ ਦੇ ਤੌਰ ਦੇ ਉੱਤੇ ਲੈ ਕੇ ਤੁਰ ਰਹੇ ਆ, ਜੇ ਉਹਨਾਂ ਦੇ ਹੱਥ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਨੁਕਸਾਨ ਕਰ ਸਕਦੇ ਆ। ਇਸ ਘਟਨਾ ਤੋਂ ਬਾਅਦ ਇਹ ਸਾਨੂੰ ਜ਼ਰੂਰ ਸਮੀਖਿਆ ਕਰਨੀ ਚਾਹੀਦੀ ਆ ਕਿ ਸਾਨੂੰ ਖਤਰਾ ਕਿੱਥੇ ਕਿੱਥੇ ਆ। UN ਨੂੰ ਵੀ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਜੇ ਅਮੋਨੀਅਮ ਨਾਈਟ੍ਰੇਟ ਦੇ ਖਾਸ ਨਿਯਮ ਬਣਾਉਣੇ ਚਾਹੀਦੇ ਆ ਸਰਕਾਰਾਂ ਨੂੰ ਵੀ। ਇਹ ਨਹੀਂ ਕਿ 6 ਸਾਲਾਂ ਤੋਂ ਜਿੱਦਾਂ ਉਹਨਾਂ ਨੇ ਕਹਿਤਾ ਆ ਕਿ 6 ਸਾਲਾਂ ਤੋਂ ਇੱਥੇ ਪਿਆ ਸੀ ਅਮੋਨੀਅਮ ਨਾਈਟ੍ਰੇਟ, ਤੁਸੀਂ ਭਾਰਤ ਵਰਗੇ ਦੇਸ਼ ਦੇ ਵਿੱਚ ਤਾਂ ਅਸੀਂ ਬਹੁਤ ਅਣਗਹਿਲੀ ਵਰਤਦੇ ਆ। ਤੇ ਇਸ ਕਰਕੇ ਸਾਨੂੰ ਸਿੱਖਣਾ ਜ਼ਰੂਰ ਚਾਹੀਦਾ ਇਹਨਾਂ ਗੱਲਾਂ ਦੇ ਉੱਤੋਂ, ਤੇ ਸਰਕਾਰਾਂ ਨੂੰ ਖਾਸ ਤੌਰ ਤੇ ਧਿਆਨ ਲੈਣਾ ਚਾਹੀਦਾ ਕਿ ਜੇ ਸਾਡੇ ਕੋਲ ਅਮੋਨੀਅਮ ਨਾਈਟ੍ਰੇਟ ਜਾਂ ਹੋਰ ਵੀ ਕੋਈ ਕੈਮੀਕਲ ਜਿਹਦੇ ਬਾਰੇ ਇਹਦੇ ਬਾਰੇ, ਕਿਉਂਕਿ ਅਸੀਂ ਬਹੁਤਾ ਨੋਟ ਨਹੀਂ ਕਰਦੇ। ਅਸੀਂ ਤਾਂ ਇਹ ਹੈ ਕਿ ਜਿਹੜਾ ਉਹ ਅੱਗ ਬੁਝਾਊ ਯੰਤਰ ਹੁੰਦਾ ਸਕੂਲਾਂ ਦੇ ਵਿੱਚ ਵੀ ਲਾਤਾ, ਮੁੜ ਕੇ ਕਿਸੇ ਨੇ ਐਕਸਪਾਇਰੀ ਨਹੀਂ ਚੈੱਕ ਕੀਤੀ। ਉਹ ਜਿੱਦਣ ਕੋਈ ਇਦਾਂ ਦੀ ਘਟਨਾ ਹੋਣੀ, ਜਦੋਂ ਤੱਕ ਕੋਈ ਘਟਨਾ ਵਾਪਰਦੀ ਨਹੀਂ ਉਦੋਂ ਤੱਕ ਸਾਡਾ ਧਿਆਨ ਨਹੀਂ ਜਾਂਦਾ। ਬਿਲਕੁਲ ਸਾਨੂੰ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ, ਖਾਸ ਤੌਰ ਤੇ ਜਿਹੜੀਆਂ ਇਸ ਚੀਜ਼ਾਂ ਡਿਪਾਰਟਮੈਂਟ ਇਸ ਲਈ ਬਣਾਏ ਹੁੰਦੇ ਆ। ਜਿੱਦਾਂ ਹੁਣ ਸਾਡਾ ਕੰਮ ਆ ਅਸੀਂ ਸਿਰਫ ਇੱਕ ਹੋਕਾ ਦੇ ਸਕਦੇ, ਅਸੀਂ ਦੱਸ ਸਕਦੇ ਹਾਂ, ਪਰ ਡਿਪਾਰਟਮੈਂਟ ਬਣਾਏ ਜਾਂਦੇ ਆ
ਕਿ ਤੁਸੀਂ 24 ਘੰਟੇ ਸੱਤੋਂ ਦਿਨ ਪੂਰਾ ਸਾਲ ਤੁਸੀਂ ਨਿਗਰਾਨੀ ਰੱਖਣੀ ਹੁੰਦੀ ਉਹਨਾਂ ਚੀਜ਼ਾਂ ਦੇ ਉੱਤੇ ਕਿ ਕਿਹੜੀ ਚੀਜ਼ ਦੇ ਨਾਲ ਲੋਕਾਂ ਦੀ ਜ਼ਿੰਦਗੀ ਜਿਹੜੀ ਖਤਰੇ ਵਿੱਚ ਪੈ ਸਕਦੀ ਹੈ। ਤੁਸੀਂ ਉਹਨਾਂ ਚੀਜ਼ਾਂ ਨੂੰ ਦੂਰ ਕਰਨਾ ਚਾਹੀਦਾ ਤੇ ਇਸ ਕਰਕੇ ਭਾਰਤ ਵਰਗੇ ਦੇਸ਼ ਨੂੰ ਵੀ ਕਾਫੀ ਈਵਨ ਕਿ ਸਾਰੀ ਦੁਨੀਆ ਨੂੰ ਕਿ ਜਿਹੜੇ ਜਿੱਥੇ ਸਾਨੂੰ ਡੇਂਜਰ ਹੈਗੇ ਆ ਉਹਨਾਂ ਨੂੰ ਦੂਰ ਰੱਖਣਾ ਚਾਹੀਦਾ ਕਿਉਂਕਿ ਅਣਭੋਲ ਲੋਕ ਜਿਹੜੇ ਆ ਉਹ ਸ਼ਿਕਾਰ ਹੋ ਜਾਂਦੇ ਆ। ਬਿਲਕੁਲ ਜਿਹੜੇ ਅਣਭੋਲ ਲੋਕ ਜਿੱਦਾਂ ਤੁਸੀਂ ਕਹੇ ਆਮ ਲੋਕ ਉਹ ਇਸ ਚੀਜ਼ ਦੀ ਸਜ਼ਾ ਭੋਗਦੇ ਆ ਆਪਣੀਆਂ ਜਾਨਾਂ ਗਵਾ ਜਾਂਦੇ ਆ ਕਿਉਂਕਿ ਇਹਦੇ ਵਿੱਚ ਇਕੱਲਾ ਲੈਬਨਾਨ ਦੇ ਲੋਕ ਹੀ ਨਹੀਂ ਮਰੇ। ਬਿਲਕੁਲ ਇੰਡੋਨੇਸ਼ੀਆ ਦੇ ਬਹੁਤ ਸਾਰੇ ਇੱਥੇ ਆਸਟ੍ਰੇਲੀਆ ਦੇ ਮਰੇ ਕਿਉਂਕਿ ਉਹ ਪੋਰਟ ਸੀ ਉੱਥੇ ਸਾਰਾ ਆਉਣ ਜਾਣ ਹੁੰਦਾ ਆ ਤੇ ਉੱਥੇ ਇੰਟਰਨੈਸ਼ਨਲ ਸਾਰੇ ਲੋਕ ਦੇਸ਼ਾਂ ਨੂੰ ਪ੍ਰਭਾਵਿਤ ਹੋਏ ਆ ਤੇ ਹੋ ਸਕਦਾ ਵੈਸੇ ਇੰਡੀਅਨ ਐਮਬੈਸੀ ਨੇ ਵੀ ਆਪਣੇ ਨੰਬਰ ਉੱਥੇ ਜਾਰੀ ਕਰ ਦਿੱਤੇ ਆ ਤੇ ਦੋਸਤਾਂ ਨੂੰ ਵੀ ਇਹ ਅਪੀਲ ਆ ਕਿ ਆਪਣੇ ਜਿੰਨੇ ਵੀ ਦੋਸਤ ਕਿਉਂਕਿ ਬਹੁਤ ਸਾਰੇ ਭਾਰਤੀ ਲੈਬਨਾਨ ਦੇ ਵਿੱਚ ਕੰਮ ਕਰਦੇ ਪੰਜਾਬੀ ਬਹੁਤ ਕੰਮ ਕਰਦੇ ਕਿ ਚਲੋ ਕੋਈ ਕੁਸ਼ਲ ਮੰਗਲ ਅਸੀਂ ਆਸ ਕਰਦੇ ਹਾਂ ਕਿ ਉਹ ਚੰਗੇ ਹੋਣ ਰੱਬ ਅੱਗੇ ਅਰਦਾਸ ਹੈ ਸਾਡੀ ਫਿਰ ਵੀ ਕੁਸ਼ਲ ਮੰਗਲ ਤੁਸੀਂ ਪੁੱਛੋ ਐਮਬੈਸੀ ਨੇ ਨੰਬਰ ਵੀ ਦਿੱਤੇ ਹੋਏ ਆ ਕਿ ਉਹਨਾਂ ਤੇ ਤੁਸੀਂ ਹਾਲ ਚਾਲ ਪੁੱਛ ਸਕਦੇ ਆ ਜੀ। ਬਿਲਕੁਲ ਜੋ ਵੀ ਜਾਣਕਾਰੀ ਚਾਹੀਦੀ ਉਹ ਦਿੱਤੇ ਨੰਬਰਾਂ ਤੇ ਦਿੱਤੀਆਂ ਜਿਹੜੀਆਂ ਡਿਟੇਲਾਂ ਆ ਉਹਨਾਂ ਤੋਂ ਤੁਸੀਂ ਲੈ ਸਕਦੇ ਆ। ਸੋ ਜੋ ਵੀ ਕੁਝ ਹੋਇਆ ਉਹ ਬਹੁਤ ਹੀ ਮੰਦਭਾਗਾ ਤੇ ਅਸੀਂ ਜਿਹੜੇ ਉਹ ਇਸ ਧਮਾਕੇ ਚਾਹੇ ਅਣਗਹਿਲੀ ਨਾਲ ਵਾਪਰੇ ਜੋ ਵੀ ਹੋਇਆ ਪਰ ਜਿਹੜੇ ਆਪਣੀਆਂ ਜਾਨਾਂ ਗਵਾ ਗਏ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ। ਦਲਜੀਤ ਜੀ ਇਸ ਤੋਂ ਬਾਅਦ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਆਪਾਂ ਭਾਰਤ ਵੱਲ ਜਾਣਾ ਹੁਣ ਭਾਰਤ ਦੀ ਰਾਜਨੀਤੀ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਇੱਕ ਮੁੱਦਾ ਬਹੁਤ ਭਾਰੂ ਰਿਹਾ। ਜਦੋਂ ਵੀ ਕੋਈ ਵੀ ਕੇਂਦਰ ਦੇ ਵਿੱਚ ਪਾਰਟੀ ਜਿਹੜੀ ਆ ਚੋਣਾਂ ਲੜਦੀ ਆ ਉਹ ਰਾਮ ਮੰਦਿਰ ਦੇ ਮੁੱਦੇ ਨੂੰ ਜ਼ਰੂਰ ਆਧਾਰ ਬਣਾਉਂਦੀ ਆ ਤੇ ਇਹ ਜਿਹੜਾ ਮੁੱਦਾ ਆ ਇਹ ਤੇ ਅੱਜ ਵਿਰਾਮ ਲੱਗਾ ਕਿਉਂਕਿ ਰਾਮ ਮੰਦਿਰ ਦਾ ਨਿਰਮਾਣ ਸ਼ੁਰੂ ਹੋ ਗਿਆ ਤੇ ਨਰਿੰਦਰ ਮੋਦੀ ਹੁਣਾਂ ਨੇ ਇਹਦੀ ਨੀਂਹ ਪੱਥਰ ਰੱਖਿਆ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? 5 ਅਗਸਤ ਭਾਜਪਾ ਦੀ ਨੀਤੀ ਦੇ ਵਿੱਚ ਬੜਾ ਇੱਕ ਅਹਿਮ ਦਿਨ ਆ ਜੀ। ਅੱਜ 5 ਅਗਸਤ ਤੇ ਅੱਜ ਹੀ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਜੀ ਤੇ ਪਿਛਲੇ ਸਾਲ ਦੀ ਆਪਾਂ 5 ਅਗਸਤ ਨੂੰ ਯਾਦ ਕਰ ਲਈਏ ਕਿ ਉਦੋਂ ਇਹਨਾਂ ਨੇ 370 ਦੀ ਧਾਰਾ ਜਿਹੜੀ ਸੀ ਜੰਮੂ ਕਸ਼ਮੀਰ ਦੇ ਵਿੱਚ ਉਹ ਵੀ ਹਟਾਈ ਸੀ ਜੀ। ਇਹਨਾਂ ਨੇ ਜਾਣ ਬੁੱਝ ਕੇ ਅੱਜ ਦਾ ਦਿਨ ਚੂਜ਼ ਕੀਤਾ। ਉਹਦਾ ਕਾਰਨ ਇਹ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਦੰਗੇ ਹੋਣ ਦਾ ਇਸ ਵੇਲੇ ਹੈਗਾ ਅਸਰ। ਉੱਥੇ ਕਰਫਿਊ ਦੇ ਕਈ ਦਿਨਾਂ ਤੋਂ ਕਰਫਿਊ ਲੱਗਾ ਹੋਇਆ ਇਹ ਮੀਡੀਆ ਦੇ ਵਿੱਚ ਖਬਰਾਂ ਨਹੀਂ ਚੱਲ ਰਹੀਆਂ। ਉਹਦਾ ਕਾਰਨ ਇਹ ਆ ਕਿ ਇਹ ਚਾਹੁੰਦੇ ਸੀ ਕਿ ਇਸ ਸਾਡੇ ਉੱਥੇ ਇੰਡੀਆ ਦੇ ਵਿੱਚ ਇਹ ਹੋ ਗਿਆ ਮੀਡੀਆ ਦੇ ਹਾਲ ਦੇ ਕਿ ਇੱਕ ਗੱਲ ਨੂੰ ਇੰਨਾ ਜ਼ਿਆਦਾ ਉਛਾਲ ਦਿੱਤਾ ਜਾਵੇ ਕਿ ਦੂਜੀ ਗੱਲ ਉਹਦੇ ਅੱਗੇ ਫਿੱਕੀ ਪੈ ਜਾਵੇ ਜੀ। ਬਿਲਕੁਲ ਜਿੱਦਾਂ ਆਪਾਂ ਅੱਗੇ ਵੀ ਗੱਲ ਕਰਦੇ ਸੀ ਕਿ ਜੇ ਕੋਈ ਲਾਈਨ ਛੋਟੀ ਕਰਨੀ ਹੋਵੇ ਤੇ ਉਹਦੇ ਨਾਲ ਵੱਡੀ ਲਾਈਨ ਖਿੱਚ ਦਿਓ। ਸੋ ਦੂਜੀ ਗੱਲ ਦਾ ਇੰਨਾ ਕੁ ਰੌਲਾ ਪਾ ਦਿਓ ਕਿ ਉਹਦੇ ਸਾਹਮਣੇ ਜਿਹੜੀ ਗੱਲ ਉੱਭਰ ਕੇ ਆਉਣ ਵਾਲੀ ਆ ਉਹ ਆਪਣੇ ਆਪ ਦੱਬ ਜਾਵੇ। ਬਿਲਕੁਲ ਹੁਣ ਆਪਾਂ ਕੰਟੈਂਪਰੇਰੀ ਦੋਨਾਂ ਹੀ ਸਟੱਡੀ ਕਰਦੇ ਜੀ ਕਿ ਜਿਹੜੀ ਜੰਮੂ ਕਸ਼ਮੀਰ ਦੀ ਆਪਾਂ ਕਿਉਂਕਿ 370 ਪਿਛਲੇ ਸਾਲ ਆਪਾਂ ਪ੍ਰੋਗਰਾਮ ਕਰ ਰਹੇ ਸੀ ਇਸੇ ਮੁੱਦੇ ਦੇ ਉੱਤੇ ਕਰ ਰਹੇ ਸੀ 5 ਅਗਸਤ ਦੇ ਮੁੱਦੇ ਦੇ ਉੱਤੇ ਕਿ 370 ਉਸ ਵੇਲੇ ਮੀਡੀਆ ਦੇ ਵਿੱਚ ਕੀ ਸੀ ਕਿ 370 ਧਾਰਾ ਤੋਂ ਬਾਅਦ ਜੰਮੂ ਕਸ਼ਮੀਰ ਦਾ ਹੁਲੀਆ ਬਦਲ ਜਾਣਾ ਜੰਮੂ ਕਸ਼ਮੀਰ ਵਿਕਾਸ ਦੇ ਰਾਹਾਂ ਦੇ ਉੱਤੇ। ਸਾਡਾ ਮੀਡੀਆ ਕਿੱਦਾਂ ਬੋਲਦਾ ਬੜੇ ਠੋਠ ਹੋ ਕੇ ਜਿੱਦਾਂ ਅੱਜ ਕਰ ਰਿਹਾ ਰਾਮ ਮੰਦਿਰ ਤੋਂ ਬਾਅਦ ਰਾਮ ਰਾਜ ਆ ਗਿਆ ਹੈ ਠੀਕ ਆ ਇੰਨੇ ਜ਼ਿਆਦਾ ਜੋਸ਼ ਦੇ ਵਿੱਚ ਬੋਲੇ ਜਾ ਰਹੇ। ਮੈਂ ਇਹਦੇ ਨਾਲ ਦੋਸਤਾਂ ਨੂੰ ਵੀ ਅਪੀਲ ਕਰੂੰਗਾ ਦੋਸਤੋ ਤੁਸੀਂ ਵੀ ਆਪਣੀਆਂ ਜਿਹੜੀਆਂ ਟਿੱਪਣੀਆਂ ਆ ਆਪਣੇ ਸਵਾਲ ਹੈ ਉਹ ਸਾਡੇ ਤੱਕ ਜ਼ਰੂਰ ਪਹੁੰਚਾਓ ਕਿ ਤੁਸੀਂ ਇਸ ਮੁੱਦੇ ਤੇ ਕਿਵੇਂ ਸੋਚਦੇ ਹੋ ਕਿਉਂਕਿ ਇਹ ਮੁੱਦਾ ਕਾਫੀ ਟਾਈਮ ਤੋਂ ਭਖਿਆ ਹੋਇਆ ਕਾਫੀ ਸਾਲਾਂ ਤੋਂ ਜਿਹੜਾ ਜਿਵੇਂ ਮੈਂ ਗੱਲ ਕੀਤੀ ਕਿ ਭਾਰਤੀ ਰਾਜਨੀਤੀ ਦੇ ਵਿੱਚ ਭਾਰੂ ਰਿਹਾ ਤੇ ਜੋ ਕੁਝ ਵੀ ਵਾਪਰ ਰਿਹਾ ਉਹਦੇ ਉੱਤੇ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਆਪਣੇ ਸੁਝਾਅ ਸਾਡੇ ਤੱਕ ਜ਼ਰੂਰ ਪਹੁੰਚਾਓ ਜੀ ਦਿਲਜੀਤ ਜੀ। ਤੇ ਉਹ 370 ਦੀ ਧਾਰਾ ਜਦੋਂ ਹਟਾਈ ਗਈ ਪਿਛਲੇ ਸਾਲ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਇਹ ਸੀ ਕਿ ਇਸ ਤੋਂ ਬਾਅਦ ਜੰਮੂ ਕਸ਼ਮੀਰ ਦਾ ਬਿਲਕੁਲ ਰੂਪਾਂਤਰਨ ਹੋ ਜਾਣਾ ਹੁਣ ਉੱਥੇ ਵਿਕਾਸ ਹੋਣਿਆ ਲੋਕਾਂ ਨੂੰ ਰੋਜ਼ਗਾਰ ਮਿਲਣੇ ਸ਼ੁਰੂ ਹੋ ਜਾਣੇ ਆ ਲੋਕਾਂ ਦੀ ਗਰੀਬੀ ਦੂਰ ਹੋ ਜਾਣੀ ਆ ਇਹਨੂੰ ਇੱਕ ਟੂਰਿਜ਼ਮ ਹੱਬ ਦੇ ਤੌਰ ਦੇ ਉੱਤੇ ਵਰਤਿਆ ਜਾਣਾ ਆ ਹੁਣ ਅੱਤਵਾਦ ਖਤਮ ਹੋ ਜਾਣਾ ਆ ਕਿਉਂਕਿ ਲੋਕਲ ਗਵਰਨਮੈਂਟ ਦੀ ਕੋਈ ਇਨਵੋਲਵਮੈਂਟ ਨਹੀਂ ਰਹਿਣੀ। ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਤੇ ਅੱਜ 1 ਸਾਲ ਬਾਅਦ ਉਸ ਗੱਲ ਦੇ ਉੱਤੇ ਗੱਲੇ ਨਹੀਂ ਕੀਤੀ ਜਾ ਰਹੀ ਕਿ 1 ਸਾਲ ਦੇ ਵਿੱਚ ਉੱਥੇ ਕੀ ਤਬਦੀਲੀ ਆਈ ਆ। ਕੁਝ ਕੁ ਅਖਬਾਰਾਂ ਨੇ ਥੋੜਾ ਬਹੁਤਾ ਲਿਖਿਆ ਆ ਪਰ ਪਿਛਲੇ ਮੈਂ ਕੁਝ ਦਿਨਾਂ ਤੋਂ ਥੋੜੀ ਬਹੁਤੀ ਜਾਣੀ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਮੀਡੀਆ ਸੀ ਉਹਨਾਂ ਤੋਂ ਮੈਂ ਦੇਖਦਾ ਰਿਹਾ ਕਿ ਉੱਥੇ ਕਰਫਿਊ ਲੱਗਾ ਹੋਇਆ ਇਸ ਗੱਲ ਨੂੰ ਪ੍ਰਚਾਰਿਆ ਨਹੀਂ ਜਾ ਰਿਹਾ ਕਿ ਉੱਥੇ ਲੋਕਾਂ ਨੂੰ ਬਾਹਰ ਨਿਕਲਣ ਦੀ ਆਜ਼ਾਦੀ ਹੈ ਨਹੀਂ ਕਿ 5 ਤਰੀਕ ਨੂੰ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਅਸੀਂ ਜ਼ਰੂਰ ਥੋੜੇ ਬਹੁਤਾ ਵਿਰੋਧ ਕਰਾਂਗੇ ਜੀ। ਹੁਣ 5 ਅਗਸਤ ਵਾਲੇ ਦਿਨ ਹੀ ਸਿਰਫ 30 ਸਕਿੰਟ ਜਿਹੜੇ ਆਪਾਂ ਕਹਿ ਸਕਦੇ ਹਾਂ 30 ਸਕਿੰਟ ਦਾ ਮਹੂਰਤ ਕੱਢਿਆ ਗਿਆ ਜੀ।
ਇਹਦਾ ਮਤਲਬ ਕੀ ਆ ਕਿ ਵੈਸੇ ਤਾਂ ਭਾਦੋਂ ਦੇ ਮਹੀਨੇ ਦੇ ਵਿੱਚ ਹਿੰਦੂ ਸ਼ਾਸਤਰ ਇਹ ਕਹਿੰਦੇ ਆ ਕਿ ਕੋਈ ਨਵਾਂ ਨਿਰਮਾਣ ਨਾ ਕਰੋ ਜੀ। ਵੈਸੇ ਉਹਦੇ ਪਿੱਛੇ ਕਾਰਨ ਤਾਂ ਇਹ ਹੁੰਦਾ ਸੀ ਕਿ ਅੱਜ ਕੱਲ੍ਹ ਮੀਂਹ ਬਹੁਤ ਪੈਂਦੇ ਹੁੰਦੇ ਸੀ, ਨੀਆਂ ਜਦੋਂ ਪੱਟਦੇ ਹੁੰਦੇ ਸੀ ਮੀਂਹ ਪਾਣੀ ਭਰ ਜਾਂਦਾ ਹੁੰਦਾ ਸੀ, ਵੈਸੇ ਤਾਂ ਲੌਜੀਕਲ ਇਹ ਆ। ਪਰ ਫਿਰ ਵੀ ਇਹਨਾਂ ਦੀ ਚਲੋ ਮਿਥੋਲੋਜੀ ਦੇ ਵਿੱਚ ਇਹ ਕਹਿ ਦਿੰਦੇ ਆ ਕਿ ਜਿਹੜਾ ਭਾਦੋਂ ਦੇ ਵਿੱਚ ਕੋਈ ਕੰਮ ਨਹੀਂ ਕਰਨਾ, ਇਸ ਕਰਕੇ 30 ਮਿੰਟ ਦਾ ਉਹ ਇੱਕ ਜੋਗ ਕੱਢਿਆ ਗਿਆ। ਸਿਰਫ 30 ਮਿੰਟ ਦੇ ਵਿੱਚ ਤੁਸੀਂ ਉਹ ਇੱਟ ਰੱਖਣੀ ਸੀ। ਜੇ ਤੁਸੀਂ 30 ਸਕਿੰਟ ਦੇ ਵਿੱਚ 30 ਸੈਕਿੰਡ ਜੇ ਤੁਸੀਂ 30 ਸੈਕਿੰਡ ਦੇ ਵਿੱਚ ਉਹ ਇੱਟ ਨਹੀਂ ਰੱਖਦੇ ਤਾਂ ਫਿਰ ਉਹ ਮੁਹੂਰਤ ਪਤਾ ਨਹੀਂ ਕਦੋਂ ਮਿਲਣਾ ਸੀ। ਅੱਜ ਮੀਡੀਆ ਤੇ ਵੀ ਜਿਹੜੀਆਂ ਜ਼ਿਆਦਾਤਰ ਖਬਰਾਂ ਹੈਡਲਾਈਨ ਸੀ ਉਹ ਇਹੀ ਸੀ, ਬਹੁਤ ਅਹਿਮ ਨੇ ਉਹ 32 ਸੈਕਿੰਡ 30-32 ਸੈਕਿੰਡ 30-32 ਹਾਂਜੀ ਅਹਿਮ ਨੇ। ਇਸੇ ਕਰਕੇ ਮੋਦੀ ਸਾਹਿਬ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸੀ ਤੇ ਉਹਨਾਂ ਨੇ ਉਹ ਚਲੋ ਨੀਂਹ ਪੱਥਰ, ਉਹਨਾਂ ਨੂੰ ਮੁਬਾਰਕਾਂ, ਸਾਰਿਆਂ ਨੂੰ ਮੁਬਾਰਕਾਂ, ਸਾਨੂੰ ਵੀ ਖੁਸ਼ੀ ਆ ਕਿਉਂਕਿ ਕੋਈ ਧਾਰਮਿਕ ਪ੍ਰਤੀਕ ਆ ਕੋਈ, ਕਿਉਂਕਿ ਮੈਂ ਇਹਦੀ ਵੀ ਹੁਣ ਕੰਟੈਂਪਰੇਰੀ ਸਟੱਡੀ ਥੋੜੀ ਜਿਹੀ ਕੀਤੀ ਕਿ ਇਹ ਮਸਜਿਦ ਸੀ ਪਹਿਲਾਂ ਮਸਜਿਦ ਤੋਂ ਪਹਿਲਾਂ ਹੋ ਸਕਦਾ ਹੈ ਕਿ ਇਹ ਮੰਦਿਰ ਵੀ ਹੋਵੇ, ਪਰ ਜਿਹੜੀ ਖੁਦਾਈ ਕੀਤੀ ਆ ਖੁਦਾਈ ਦੇ ਵਿੱਚੋਂ ਬੁੱਧ ਧਰਮ ਦੇ ਅਵਸ਼ੇਸ਼ ਮਿਲੇ ਆ, ਬੁੱਧ ਧਰਮ ਦੇ ਮੰਦਿਰ ਦੇ ਉਹਦੇ ਵਿੱਚੋਂ ਬੁੱਧ ਧਰਮ ਦੇ ਵੇਲੇ ਦੀਆਂ ਜਿਹੜੀਆਂ ਮੂਰਤੀਆਂ ਮਿਲੀਆਂ ਉਸ ਤੋਂ ਬਾਅਦ ਇੱਕ ਕੇਸ ਹੁਣ ਹੋਈ ਇਹਦੇ ਉੱਤੇ ਹੋਰ ਲਾਗੂ ਹੋ ਗਿਆ ਆ, ਕੇਸ ਚੱਲ ਪਿਆ ਆ। ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਬੁੱਧ ਧਰਮ ਦਾ ਹੀ ਇੱਕ ਸਥਾਨ ਸੀਗਾ ਜਿਹਨੂੰ ਕਿ ਬਾਅਦ ਦੇ ਵਿੱਚ ਕਬਜ਼ੇ ਦੇ ਵਿੱਚ ਲਿਆ ਗਿਆ। ਅਸਲ ਵਿੱਚ ਦੇਵ ਸਿੱਧੂ ਸਾਹਿਬ ਗੱਲ ਕੀ ਹੁੰਦੀ ਕਿ ਜਿਹੜਾ ਵੀ ਸ਼ਾਸਨ ਦੇ ਵਿੱਚ ਆਉਂਦਾ ਉਹ ਆਪਣੇ ਜਿਸ ਧਰਮ ਨੂੰ ਮੰਨਦੇ ਆ ਉਹ ਦੂਜਿਆਂ ਦੇ ਉੱਤੇ ਥੋਪਦਾ। ਮਹਾਰਾਜਾ ਰਣਜੀਤ ਸਿੰਘ ਵਰਗੇ ਲੋਕ ਬਹੁਤ ਘੱਟ ਆਏ ਆ, ਅਦਰਵਾਈਜ਼ ਕੀ ਹੁੰਦਾ ਕਿ ਇਹ ਕਿਹਾ ਜਾਂਦਾ ਕਿ ਜਿਹੜਾ ਰਾਜੇ ਦਾ ਧਰਮ ਉਹੀ ਜਨਤਾ ਦਾ ਧਰਮ। ਪਰ ਗੱਲਾਂ ਮੇਰੇ ਖਿਆਲ ਅਜੇ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਹੁੰਦੀਆਂ ਕਿਉਂਕਿ ਜਿਹੜਾ ਸ਼ਾਸਕ ਆ ਜੇ ਉਹ ਲੋਕਾਂ ਦੀ ਗੱਲ ਕਰਦਾ ਤਾਂ ਉਹਨੂੰ ਯਾਦ ਰੱਖਿਆ ਜਾਂਦਾ। ਬਿਲਕੁਲ ਉਹ ਇਹੀ ਆ ਕਿ ਮੋਦੀ ਸਾਹਿਬ ਨੂੰ ਤੁਸੀਂ ਦੇਖਿਓ ਕਿ ਅੱਜ ਤੋਂ 20-25 ਸਾਲ ਬਾਅਦ ਇਹਨਾਂ ਦੀ ਇਮੇਜ ਕੀ ਹੋਣੀ ਆ। ਜਿੰਨਾ ਚਿਰ ਇੰਦਰਾ ਗਾਂਧੀ ਦੇ ਤੁਸੀਂ ਦੇਖ ਲਿਓ ਪਿਛਲੀਆਂ ਇੰਟਰਵਿਊ ਸੀ, ਉਹਨਾਂ ਨੂੰ ਮਾਂ ਦੇਵੀ ਦੀ ਪ੍ਰਤੀਕ ਕਿਹਾ ਜਾਂਦਾ ਸੀ, ਅੱਜ ਉਹਨਾਂ ਦਾ ਨਾਮ ਕਿੱਥੇ ਆ। ਤੁਸੀਂ ਮੰਦਿਰ ਦੇ ਨਾਲ ਹੀ ਸੰਬੰਧ ਰੱਖੋ ਕਿ ਲਾਲ ਕ੍ਰਿਸ਼ਨ ਅਡਵਾਨੀ ਸਭ ਤੋਂ ਪਹਿਲਾ ਬੰਦਾ ਸੀ ਜਿਹਨੇ ਇਹਦੇ ਹੱਕ ਦੇ ਵਿੱਚ ਗੱਲ ਕੀਤੀ ਹਨਾ, ਤੇ ਉਹਨਾਂ ਨੇ ਰੱਥ ਯਾਤਰਾ ਇੱਥੋਂ ਸੋਮ ਮੰਦਿਰ ਤੋਂ ਸ਼ੁਰੂ ਕੀਤੀ। ਅੱਜ ਉਹ ਘਰ ਬੈਠਾ ਦੇਖਿਆ ਉਹਨੂੰ ਸੱਦਾ ਪੱਤਰ ਵੀ ਇਹ ਕਿਹਾ ਜਾ ਰਿਹਾ ਵੀ ਦਿੱਤਾ ਨਹੀਂ ਗਿਆ। ਉਮਾ ਭਾਰਤੀ ਇੰਨਾ ਜ਼ਿਆਦਾ ਇਹ ਉੱਥੋਂ ਹੀ ਉਤਪੰਨ ਹੋਇਆ, ਕਲਿਆਣ ਸਿੰਘ ਵਰਗੇ, ਕਿਉਂਕਿ ਮੰਡਲ ਕਮਿਸ਼ਨ ਤੋਂ ਬਾਅਦ OBC ਕੋਠੇ ਚੋਂ ਇਹ ਸਾਰੇ ਆਏ ਸੀ ਬੰਦੇ, ਉਹਨਾਂ ਨੂੰ BP ਸਿੰਘ ਗਵਰਨਮੈਂਟ ਨੂੰ ਕਾਊਂਟਰ ਕਰਨ ਦੇ ਲਈ ਇਹ ਇੱਕ ਮੁੱਦਾ ਉਠਾਇਆ ਗਿਆ ਸੀ ਕਿਉਂਕਿ ਭਾਜਪਾ ਦੇ ਪੈਰ ਨਹੀਂ ਸੀ ਲੱਗ ਰਹੇ। ਆਜ਼ਾਦੀ ਤੋਂ ਬਾਅਦ ਜੇ ਅਸੀਂ ਸਾਰੀਆਂ ਘਟਨਾਵਾਂ ਦੇ ਉੱਤੇ ਦੇਖੀਏ ਕਿ ਲੋਕਾਂ ਨੇ ਇਹਨਾਂ ਨੂੰ ਘਾਹ ਨਹੀਂ ਪਾਇਆ, ਪਰ ਰਾਮ ਮੰਦਿਰ ਤੋਂ ਬਾਅਦ ਇਹਨਾਂ ਨੂੰ ਸੀਟਾਂ ਮਿਲੀਆਂ, 2 ਸੀਟਾਂ ਤੋਂ ਫਿਰ ਇੱਕਦਮ ਹੀ ਦੇਖੋ ਸਰਕਾਰ ਵੀ ਇਹਨਾਂ ਦੀ ਬਣੀ ਆ। ਅਟਲ ਬਿਹਾਰੀ ਵਾਜਪੇਈ ਤੱਕ ਤੁਸੀਂ ਦੇਖ ਲਓ ਕਿ ਅਟਲ ਬਿਹਾਰੀ ਵਾਜਪੇਈ ਵੀ ਕਿੰਨੇ ਅਗਰੈਸਿਵ ਰਹੇ ਆ। ਸੁਪਰੀਮ ਕੋਰਟ ਦੇ ਆਰਡਰ ਦੇ ਅਗੇਂਸਟ ਇਹ ਬਾਬਰੀ ਮਸਜਿਦ ਨੂੰ ਢਾਇਆ ਗਿਆ। ਪਰ ਹੁਣ ਅਸੀਂ ਸਿੱਧਾ ਜਾਈਏ ਤੁਰਕੀ ਦੇ ਵਿੱਚ, ਤੁਰਕੀ ਦੇ ਵਿੱਚ ਆਪਾਂ ਜਿਹੜੀ ਉੱਥੇ ਮਸਜਿਦ ਚਰਚ ਸੀ, ਚਰਚ ਜਿਹੜਾ 1937 ਦੇ ਵਿੱਚ ਚਰਚ ਸੀ, ਫਿਰ ਉਹ ਤੋਂ ਬਾਅਦ ਮਿਊਜ਼ੀਅਮ ਬਣਾਇਆ ਗਿਆ। ਮਿਊਜ਼ੀਅਮ ਤੋਂ ਬਾਅਦ ਹੁਣ ਉੱਥੇ ਦੇ ਜਿਹੜਾ ਸ਼ਾਸਕ ਆ ਉਹਨੇ ਹੁਣ ਉਹਨੂੰ ਮਸਜਿਦ ਬਣਾ ਦਿੱਤਾ ਕਿ ਇਹ ਤਾਂ ਸਾਡੀ ਮਸਜਿਦ ਸੀ, ਜਦ ਕੋ ਹੈਗਾ ਚਰਚ ਸੀ। ਉਹ ਸਾਰੇ ਪ੍ਰੂਫ ਵੀ ਉੱਥੇ ਪਏ। ਸਮੇਂ ਦੀਆਂ ਸਰਕਾਰਾਂ ਜਿਹੜੀਆਂ ਉਹ ਆਪਣਾ ਜ਼ੋਰ ਚਲਾਉਂਦੀਆਂ ਬਿਲਕੁਲ, ਤੇ ਤੁਰਕੀ ਦੇ ਵਿੱਚ 13,000 ਮਸਜਿਦਾਂ ਬਣਾਈਆਂ ਗਈਆਂ ਪਿਛਲੇ ਕੁਝ ਸਮੇਂ ਦੇ ਵਿੱਚ। ਇਸ ਕਰਕੇ ਜਿਹੜੇ ਵੀ ਦੇਸ਼ ਦੇ ਵਿੱਚ ਜਿੱਦਾਂ ਦੀ ਸਰਕਾਰ ਆਉਂਦੀ ਆ ਉਹ ਇਹ ਨਹੀਂ ਆਪਾਂ ਕਹਿ ਸਕਦੇ ਕਿ ਹਿੰਦੂ ਇੱਦਾਂ ਕਰਦੇ ਆ ਮੁਸਲਮਾਨ ਵੀ ਇੱਦਾਂ ਕਰਦੇ ਆ। ਹੋ ਸਕਦਾ ਕਿ ਉਹਨਾਂ ਨੇ ਮੰਦਿਰ ਦੇ ਉੱਤੇ ਇੱਦਾਂ ਕੀਤੀ ਵੀ ਹੋਵੇ, ਪਰ ਨਾਲ ਨਾਲ ਸਾਨੂੰ ਜਿਹੜੇ ਲੋਕ ਆ, ਸਾਡਾ ਜਿਹੜਾ ਭਾਈਚਾਰਾ ਆ ਉਹ ਜ਼ਰੂਰ ਕਾਇਮ ਰੱਖਣਾ ਚਾਹੀਦਾ। ਬਿਲਕੁਲ। ਇੱਥੇ ਮੈਂ ਜੇ ਟਿੱਪਣੀਆਂ ਦੀ ਗੱਲ ਕਰਾਂ ਤਾਂ ਸੁਖਪਾਲ ਦਰਿਆ ਹੋਣਾ ਦੀ ਟਿੱਪਣੀ ਹੈ, ਉਹ ਟਿੱਪਣੀ ਨਾਲ ਉਹਨਾਂ ਨੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ। RJ ਯੋਗੇਸ਼ ਗੁਰਨਾ ਹੋਣਾ ਨੇ ਟਿੱਪਣੀ ਨਾਲ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਸੋ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਤੁਸੀਂ ਵੀ ਆਪਣੀਆਂ ਟਿੱਪਣੀਆਂ ਸਾਡੇ ਤੱਕ ਜ਼ਰੂਰ ਪਹੁੰਚਾਓ ਕਿ ਤੁਸੀਂ ਇਸ ਮੁੱਦੇ 'ਤੇ ਕੀ ਸੋਚਦੇ ਹੋ, ਆਪਣੀਆਂ ਜਿਹੜੀਆਂ ਗੱਲਾਂ ਬਾਤਾਂ, ਆਪਣੇ ਸਵਾਲ ਸਾਡੇ ਤੱਕ ਜ਼ਰੂਰ ਪਹੁੰਚਾਓ। ਦਲਜੀਤ ਜੀ, ਆਪਾਂ ਗੱਲ ਕਰ ਰਹੇ ਰਾਮ ਮੰਦਿਰ ਦੀ, ਤਾਂ ਜਦੋਂ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ ਰਾਮ ਮੰਦਿਰ ਦੇ ਨਾਲ ਉਹਨਾਂ ਨੇ ਕੁਝ ਜਗ੍ਹਾ ਜਿਹੜੀ ਆ ਮਸਜਿਦ ਲਈ ਵੀ ਅਲੋਟ ਕੀਤੀ ਸੀਗੀ। ਜਿਹੜਾ ਇਹਦਾ ਫੈਸਲਾ ਸੁਣਾਇਆ ਗਿਆ ਤਾਂ ਹੁਣ ਰਾਮ ਮੰਦਿਰ ਦੀ ਨੀਂਹ ਪੱਥਰ ਰੱਖਿਆ ਗਿਆ, ਉਹਦਾ ਨਿਰਮਾਣ ਸ਼ੁਰੂ ਹੋ ਗਿਆ, ਤੇ ਪਰ ਮਸਜਿਦ ਤੇ ਕੋਈ ਅਪਡੇਟ ਨਹੀਂ ਇਹਦੇ ਬਾਰੇ। ਮਸਜਿਦ ਦੇ ਬਾਰੇ ਦੇਖੋ ਗੱਲ ਹੀ ਨਹੀਂ ਹੋ ਰਹੀ। ਮੰਦਿਰ ਦਾ ਤਾਂ ਨੀਂਹ ਪੱਥਰ ਰੱਖ ਦਿੱਤਾ ਕਿਉਂਕਿ 2.7 ਯਾਨੀ 2.5 ਏਕੜ ਦੇ ਕਰੀਬ ਇਹ ਜ਼ਮੀਨ ਦੇ ਦਿੱਤੀ ਸੀ ਮੰਦਿਰ ਨੂੰ, ਤੇ ਇਹਨਾਂ ਨੂੰ ਕਹਿਤਾ ਸੀ 5 ਏਕੜ ਸਾਨੂੰ ਜ਼ਮੀਨ ਮਸਜਿਦ ਬਣਾਉਣ ਲਈ ਦੇਣੀ ਆ। ਪਰ ਦੇਣੀ ਕਿੱਥੋਂ ਆ? ਇੱਕ 25 ਕਿਲੋਮੀਟਰ ਦੂਰ ਅਯੋਧਿਆ ਤੋਂ ਇੱਕ ਪਿੰਡ ਆ ਧਨੀਪੁਰ, ਤੇ ਉੱਥੇ ਦਿੱਤੀ ਜਾਣੀ ਆ ਇਹ ਕਿਹਾ ਗਿਆ। ਪਰ ਉੱਥੇ ਲੋਕੀ, ਕਿਉਂਕਿ ਉੱਥੇ ਮੁਸਲਮਾਨ ਵੈਸੇ ਹੈਗੇ ਆ ਬਹੁਤ, ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਕਿ ਸਾਡੇ ਤੀਰਥ ਸਥਾਨ ਬੜੇ ਪਵਿੱਤਰ ਆ ਸਿੱਖਾਂ ਦੇ ਲਈ, ਇੱਦਾਂ ਹਿੰਦੂਆਂ ਦੇ ਲਈ ਵੀ ਆਪਣੇ ਤੀਰਥ ਬੜੇ ਪਵਿੱਤਰ ਆ। ਮੁਸਲਮਾਨਾਂ ਦੇ ਲਈ ਇਹ ਚੀਜ਼ਾਂ ਅਹਿਮੀਅਤ ਨਹੀਂ ਰੱਖਦੀਆਂ। ਮੁਸਲਮਾਨ ਜੇ ਤੁਸੀਂ ਦੇਖਿਆ ਹੋਣਾ ਸੜਕਾਂ ਦੇ ਉੱਤੇ ਵੀ ਨਮਾਜ਼ ਉਹ ਕਰ ਲੈਂਦੇ ਆ। ਉਹਨਾਂ ਦੇ ਲਈ ਸਾਰਾ ਵਰਲਡ ਹੀ ਜਿਹੜਾ ਆ ਉਹ ਇੱਕ ਖੁਦਾ ਦੀ ਕਹਿ ਲਓ ਕਿ ਪਵਿੱਤਰ ਚੀਜ਼ ਆ। ਇਸੇ ਕਰਕੇ ਉਹ ਕਬਰਾਂ ਦੇ ਉੱਤੇ ਵੀ ਵਿਸ਼ਵਾਸ ਨਹੀਂ ਵੈਸੇ ਰੱਖਦੇ,
ਕੁਝ ਫਿਰਕੇ ਹੈਗੇ ਆ ਉਹ ਅੱਗੇ ਅੱਗੇ ਚੱਲੇ ਆ, ਪਰ ਜਿਹੜਾ ਮੁਸਲਮਾਨ ਆ, ਜਿਹੜਾ ਧਰਮ ਆ, ਉਹ ਕਹਿੰਦਾ ਆ ਕਿ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਕੋਈ ਨਹੀਂ। ਇੱਕ ਸਿਰਫ ਮੱਕਾ ਤੇ ਮਦੀਨਾ। ਤੁਸੀਂ ਹੋਰ ਹੈਰਾਨ ਹੋਵੋਗੇ ਵੀ ਜਿਹੜੀ ਦੁਨੀਆ ਦੀ ਸਭ ਤੋਂ ਪਹਿਲੀ ਮਸਜਿਦ ਆ ਜਿੱਥੋਂ ਇਹ ਮਸਜਿਦ ਬਣਾਉਣ ਦਾ ਕੰਮ ਸ਼ੁਰੂ, ਉਹ ਵੀ ਕੇਰਲਾ ਦੇ ਵਿੱਚ ਆ, ਇੰਡੀਆ ਦੇ ਵਿੱਚ। ਪਰ ਇਹ ਇੰਨਾ ਜ਼ਿਆਦਾ ਇਸ ਚੀਜ਼ ਨੂੰ ਉਤਸ਼ਾਹ ਦਿੰਦੇ ਨਹੀਂ। ਪਰ ਕਿਉਂਕਿ ਇਹਦੇ ਉੱਤੇ ਕੀ ਹੋਇਆ ਕਿ ਬਾਬਰੀ ਮਸਜਿਦ, ਕਿਉਂਕਿ ਇਹਨੂੰ ਹਿੰਦੂ ਮੁਸਲਿਮ ਦੇ ਤੌਰ ਦੇ ਉੱਤੇ ਕਰ ਦਿੱਤਾ ਗਿਆ, ਇਸ ਕਰਕੇ ਜ਼ਿਆਦਾ ਇਹਦੇ ਉੱਤੇ ਰੌਲਾ ਪੈ ਗਿਆ। ਹੁਣ ਇਹ ਜਿਹੜੀ ਮਸਜਿਦ ਹੈ ਇਹਦੇ ਬਾਰੇ ਮੁਸਲਮਾਨਾਂ ਨੇ ਕੋਈ ਲਿਆ ਹੀ ਨਹੀਂ ਇਹਦੇ ਉੱਤੇ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਕੋਈ ਮੈਟਰ ਨਹੀਂ ਕਰਦੀ ਕਿ ਅਸੀਂ ਬਹੁਤ ਵੱਡੀ ਮਸਜਿਦ ਬਣਾਉਣੀ ਆ। ਪਹਿਲਾਂ ਨੋ ਡਾਊਟ ਕਿ ਔਰੰਗਜ਼ੇਬ ਦੇ ਵੇਲੇ ਜਾਂ ਮੁਗਲ ਸ਼ਾਸਕਾਂ ਨੇ ਬਹੁਤ ਜ਼ਿਆਦਾ ਮਸਜਿਦਾਂ ਬਣਾਈਆਂ, ਪਰ ਉਹ ਤੋਂ ਹੁਣ ਦੇ ਜੇ ਅਸੀਂ ਹਾਲਾਤ ਦੇਖੀਏ ਇਹਨਾਂ ਦਾ ਕੋਈ ਏਡਾ ਉਤਸ਼ਾਹ ਦੇਖਿਆ ਨਹੀਂ। ਵੈਸੇ ਵਕਫ ਬੋਰਡ ਵਾਲੇ ਉੱਥੇ ਗਏ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਮਸਜਿਦ ਉੱਥੇ ਬਣਾ ਕੇ ਦੇਵਾਂਗੇ, ਪਰ ਜਿਹੜੇ ਉੱਥੇ ਦੇ ਘਰੇਲੂ ਮੁਸਲਮਾਨ ਆ ਜਾਂ ਇੰਡੀਆ ਦੇ ਵੀ ਆ, ਕਿਉਂਕਿ ਉਹਨਾਂ ਦੀ ਜਿਹੜੀ ਸ਼ਰਧਾ ਸੀ ਉਹ ਉਸ ਬਾਬਰੀ ਮਸਜਿਦ ਦੇ ਨਾਲ ਹੀ ਜੁੜੀ ਹੋਈ ਸੀ। ਓਵੈਸੀ ਸਾਹਿਬ ਦਾ ਵੀ ਅੱਜ ਦਾ ਤੁਸੀਂ ਬਿਆਨ ਦੇਖ ਲਓ, ਉਹਨਾਂ ਨੇ ਇਹੀ ਗੱਲ ਕਹੀ ਆ ਕਿ ਬਾਬਰੀ ਮਸਜਿਦ ਜਿਹੜੀ ਆ ਜਿੰਦਾ ਆ, ਕਿਉਂਕਿ ਉਹ ਸ਼ਹੀਦ ਕਹਿ ਰਹੇ, ਆਪਾਂ ਢਾਉਣੀ ਕਹਿ ਦਿੰਦੇ ਆ ਵੀ ਢਾਤੀ ਆ, ਉਹ ਕਹਿੰਦੇ ਵੀ ਸ਼ਹੀਦ ਹੋਈ ਆ, ਪਰ ਇਹ ਜਿੰਦੀ ਆ, ਜਿੰਦਾ ਆ। ਈਵਨ ਕਿ ਇੱਕ ਮੁਸਲਮਾਨ ਬੋਰਡ ਨੇ ਇਹ ਵੀ ਗੱਲ ਕਹਿ ਦਿੱਤੀ ਆ ਕਿ ਕੋਈ ਨਹੀਂ, ਇੱਕ ਦਿਨ ਜਦੋਂ ਅਸੀਂ ਰਾਜ ਆਏ ਅਸੀਂ ਫਿਰ ਇੱਥੇ ਮਸਜਿਦ ਬਣਾਵਾਂਗੇ। ਇਸ ਕਰਕੇ ਇਹ ਗੱਲਾਂ ਤੋਂ ਬਿਆਨ ਤੋਂ ਫਿਰ ਤੁਹਾਡੇ ਵਿੱਚ ਉਹਨਾਂ ਫਰਕ ਹੋਇਆ ਕਿ ਜਿਹੜੀ ਰਾਜਨੀਤੀ ਉਹ ਧਰਮ ਦੇ ਦੁਆਲੇ ਹੀ, ਇਹਨੂੰ ਕੋਈ ਧਾਰਮਿਕ ਮੁੱਦਾ ਹੀ ਮੰਨੇ ਨਹੀਂ ਸਕਦੇ। 1980 ਤੋਂ ਪਹਿਲਾਂ ਕਿਹਨੂੰ ਪਤਾ ਸੀ ਇਹ ਗੱਲਾਂ ਦਾ? 1980 ਦੇ ਪਹਿਲਾਂ ਦੇ ਸਾਡੇ ਬਜ਼ੁਰਗਾਂ ਨੂੰ ਕਿਸੇ ਨੂੰ ਪੁੱਛ ਲਓ ਕਿ ਇਹ ਤਾਂ ਇੱਕ ਰੌਲਾ ਸੀ, ਜ਼ਮੀਨ ਦਾ ਥੋੜਾ ਬਹੁਤਾ ਰੌਲਾ ਸੀ। ਇਹਦੇ ਬਾਅਦ ਦੇ ਵਿੱਚ ਕੋਈ ਏਡਾ ਚੱਕਰ ਨਹੀਂ ਸੀ, ਲੋਕਾਂ ਦੇ ਵਿੱਚ ਤਾਂ ਹੈ ਹੀ ਕੁਛ ਨਹੀਂ ਸੀ। ਉਹ ਤਾਂ ਦੱਸਦੇ ਆ ਵੀ ਜਿਹੜਾ ਦੋਨਾਂ ਦਾ ਕੇਸ ਵੀ ਚੱਲਦਾ ਸੀ ਜ਼ਮੀਨ ਦਾ, ਉਹ ਇੱਕੋ ਹੀ ਰਿਕਸ਼ੇ ਦੇ ਉੱਤੇ ਜਾਂਦੇ ਹੁੰਦੇ ਸੀ, ਦੋਨੇ ਇੱਕੋ ਹੀ ਖੋਖੇ ਤੋਂ ਚਾਹ ਪੀਂਦੇ ਹੁੰਦੇ ਸੀ, ਤੇ ਉਹਨਾਂ ਦੇ ਵਿੱਚ ਤਾਂ ਕੋਈ ਏਡਾ ਰੌਲਾ ਹੈ ਹੀ ਨਹੀਂ ਸੀ। ਤੁਸੀਂ ਪਿਛਲੀਆਂ ਡਾਕੂਮੈਂਟਰੀਜ਼ YouTube ਦੇ ਉੱਤੇ ਪਈਆਂ। ਦਲਜੀਤ ਜੀ ਵੈਸੇ ਹੁੰਦਾ ਨਹੀਂ, ਪਰ ਉਹ ਰਾਜਨੀਤੀ ਆਪਣੀਆਂ ਰਾਜਨੀਤੀ ਮੁਫਾਦਾਂ ਨੂੰ ਅੱਗੇ ਰੱਖ ਕੇ ਉਹ ਰੌਲਾ ਪਾਇਆ ਜਾਂਦਾ, ਵਧਾਇਆ ਜਾਂਦਾ। ਬਿਲਕੁਲ। ਹੁਣ ਧਾਰਮਿਕ ਜਿਹੜਾ ਹੈ, ਹੁਣ ਦੇਖੋ ਦੇਸ਼ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਸਾਡਾ, ਜਿਹੜਾ ਲਾਅ ਕਹਿੰਦਾ ਕਿ ਅਸੀਂ ਸੈਕੂਲਰ ਲੋਕ ਆ, ਸਾਡਾ ਧਰਮ ਨਿਰਪੱਖ ਰਾਜ ਆ। ਸਾਡੇ ਪ੍ਰਾਈਮ ਮਿਨਿਸਟਰ ਨੂੰ ਤਾਂ ਇਦਾਂ ਦੀ ਚੀਜ਼ ਸ਼ਮੂਲੀਅਤ ਕਰਨੀ ਹੈ, ਜੀ ਸਦਕੇ ਕਰੋ ਜੀ, ਪਰ ਮੰਦਰ ਦਾ ਜਿਹੜਾ ਨੀਂਹ ਪੱਥਰ ਉਹਦਾ ਇੱਕ ਧਾਰਮਿਕ ਪੁਰਸ਼ ਰੱਖ ਸਕਦਾ। ਪੋਲੀਟੀਕਲ ਬੰਦਾ ਮੈਂ ਤਾਂ ਕਦੇ ਦੇਖਿਆ ਨਹੀਂ ਕਿ ਕੋਈ ਪੋਲੀਟੀਕਲ ਬੰਦਾ ਕਿਤੇ ਨੀਂਹ ਪੱਥਰ ਕਿਸੇ ਧਾਰਮਿਕ ਐਡੇ ਵੱਡੇ ਸਮਾਰਕ ਦਾ ਨੀਂਹ ਪੱਥਰ ਰੱਖਦਾ ਹੋਵੇ, ਪਰ ਇਹ ਰੱਖ ਰਹੇ ਆ। ਇਹਦਾ ਮਤਲਬ ਕੀ ਹੈ ਕਿ ਧਾਰਮਿਕ ਨਹੀਂ, ਕਿਉਂਕਿ ਜਿਹੜੀਆਂ ਅੱਗੇ ਪਹਿਲਾਂ ਵੀ ਇਹਨੂੰ ਵੋਟਾਂ ਨਹੀਂ ਵਰਤਿਆ ਜਾਂਦਾ, ਤੇ ਹੁਣ ਜੇ ਅੱਗੇ ਵੋਟਾਂ ਆਉਣੀਆਂ ਉਹਨੂੰ ਫਿਰ ਇੱਕ ਜਿਹੜਾ ਮੁੱਦਾ ਬਣਾਇਆ ਜਾਣਾ ਇਲੈਕਸ਼ਨ ਵਾਲੀ ਕਿ ਅਸੀਂ ਰਾਮ ਮੰਦਿਰ ਬਣਾਉਣ ਲਈ ਕਿਹਾ ਸੀ, ਅਸੀਂ ਬਣਾਤਾ। ਦੇਖੋ ਇਹਦੇ ਵਿੱਚ ਹੁਣ 3 ਮਸਜਿਦਾਂ ਹੋ ਰਿਹਾ ਜੀ ਉਸੇ ਇਲਾਕੇ ਅਯੋਧਿਆ ਦੇ ਵਿੱਚ ਹੀ। ਬਿਲਕੁਲ। ਇੱਕ ਉਹ ਬੀਬੀ ਬੇਗਮ ਮੁਮਤਾਜ ਦਾ ਹੈਗਾ, ਇੱਕ ਬਾਲਸਰ ਮਸਜਿਦ ਹੈਗੀ ਆ। ਉਹਨਾਂ ਮਸਜਿਦਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿਉਂਕਿ ਇਹਨਾਂ ਮਸਜਿਦਾਂ ਦੇ ਵਿੱਚ 3 ਗੁੰਬਦ ਆ ਜੀ। ਜਿਹੜੇ ਬਾਬਰੀ ਮਸਜਿਦ ਢਾਈ ਆ ਇਹਦੇ ਵਿੱਚ ਵੀ 3 ਗੁੰਬਦ ਸੀਗੇ ਜੀ। 3 ਗੁੰਬਦ ਦਾ ਉਸ ਵੇਲੇ ਇੱਕ ਸ਼ੈਲੀ ਹੁੰਦੀ ਆ। ਅੱਜ ਦੇ ਘਰਾਂ ਦੀ ਸਾਡੀ ਸ਼ੈਲੀ ਆ, ਸਾਡੇ ਬਜ਼ੁਰਗਾਂ ਦੀ ਕੋਈ ਸ਼ੈਲੀ ਹੋਰ ਸੀ, ਮੁਗਲ ਸਾਮਰਾਜ ਦੀ ਵੀ ਇਦਾਂ ਦੀ ਇੱਕ ਸ਼ੈਲੀ ਆ ਕਿ ਜਿਹੜੀਆਂ ਬਾਬਰ ਦੇ ਵੇਲੇ ਦੇ ਵਿੱਚ ਬਣੀਆਂ ਮਸਜਿਦਾਂ ਆ ਉਹਨਾਂ ਦੇ ਵਿੱਚ 3 ਗੁੰਬਦ ਆ ਜੀ। ਹੁਣ ਉਹ 3 ਗੁੰਬਦ ਵਾਲੀਆਂ 3 ਮਸਜਿਦਾਂ ਹੋ ਰਿਹਾ ਅਯੋਧਿਆ ਦੇ ਵਿੱਚ। ਉੱਥੇ ਦੇ ਲੋਕਾਂ ਨੇ ਕੀ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਵੀ ਉਹ ਤਿੰਨਾਂ ਦੇ ਉੱਤੇ ਵੀ ਮੰਦਿਰ ਅਸੀਂ ਬਣਾਉਣੇ ਆ ਜੀ। ਇਹ ਇਹ ਨਹੀਂ ਹੈਗਾ ਕਿ ਅੱਜ ਇੱਕ ਕੰਮ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਕੀ ਹੋਣਾ ਹੈ, ਕਿਉਂਕਿ ਲੋਕਾਂ ਦੀ ਮੰਗ, ਜੇ ਮੈਨੂੰ ਖਾਸ ਤੌਰ ਤੇ ਇਸ ਗੱਲ ਦਾ ਬੜਾ ਅਫਸੋਸ ਆ ਕਿ ਜਿਹੜਾ ਯੂਥ ਆ ਉਹਨਾਂ ਤੋਂ ਪੁੱਛਿਆ ਜਾ ਰਿਹਾ ਵੀ ਤੁਹਾਡੀ ਕੀ ਮਨਸ਼ਾ ਹੈ ਜੀ। ਉਹਨਾਂ ਦੀ ਮਨਸ਼ਾ ਤਾਂ ਇਹ ਹੋਣੀ ਚਾਹੀਦੀ ਹੈ ਵੀ ਸਾਡੇ ਕੋਲ ਰੁਜ਼ਗਾਰ ਹੋਣਾ ਚਾਹੀਦਾ, ਅਯੋਧਿਆ ਨੂੰ ਜ਼ਿਆਦਾ ਕਰਨਾ ਚਾਹੀਦਾ, ਅੱਗੇ ਵਿਕਾਸ ਹੋਣਾ ਚਾਹੀਦਾ ਅਯੋਧਿਆ ਦੇ ਵਿੱਚ। ਉਹ ਮਨਸ਼ਾ ਤਾਂ ਹੁੰਦੀ ਆ ਦਲਜੀਤ ਜੀ ਜੇ ਸਾਡੇ ਜਿਹੜੇ ਰਾਜਨੀਤਿਕ ਲੀਡਰ ਆ, ਜਿਹੜੇ ਸਾਡੇ ਲੀਡਰ ਆ, ਜਿਹੜੇ ਆਗੂ ਆ, ਉਹਨਾਂ ਨੇ ਸਾਨੂੰ ਸਹੀ ਰਾਹ ਵਿਖਾਉਣਾ ਹੋਵੇ। ਪਰ ਉਹਨਾਂ ਦਾ ਕੰਮ ਕੀ ਆ ਜਿਹੜਾ ਰਾਜਨੀਤਿਕ ਲੀਡਰਾਂ ਦਾ, ਕਿ ਉਹਨਾਂ ਹਮੇਸ਼ਾ ਸਾਡਾ ਧਿਆਨ ਭਟਕਾ ਕੇ ਰੱਖਣਾ। ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਕੁਐਸਚਨ ਨਾ ਕੀਤਾ ਜਾਵੇ, ਉਹਨਾਂ ਨੂੰ ਸਰਕਾਰਾਂ ਨੂੰ ਜਵਾਬਦੇਹ ਨਾ ਬਣਾਇਆ ਜਾਵੇ, ਉਹਨਾਂ ਨੂੰ ਜਿਹੜਾ ਪੜ੍ਹਾਈ ਦੇ ਨਾਂ ਤੇ ਨਾ ਪੁੱਛਿਆ ਜਾਵੇ, ਮੈਡੀਕਲ ਫੈਸਿਲਿਟੀ ਦੇ ਨਾਂ। ਹੁਣ ਕਰੋਨਾ ਦੀ ਗੱਲ ਹੁੰਦੀ ਆ, ਕਰੋਨਾ ਦੇ ਵਿੱਚ ਇਸ ਵੇਲੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਉਹ ਵੱਧ ਰਹੇ ਆ, ਪਰ ਉਹਦੀ ਗੱਲ ਹੀ ਨਹੀਂ ਕੀਤੀ ਜਾ ਰਹੀ, ਕਿਤੇ ਵੀ ਢਿੱਲਾਂ ਦਿੱਤੀਆਂ ਜਾ ਰਹੀਆਂ ਆ। ਕਿਉਂਕਿ ਉਹਦੀ ਜਗ੍ਹਾ ਤੇ ਇਹ ਚੀਜ਼ਾਂ ਦਾ ਰੌਲਾ ਵੱਧ ਪਾਇਆ ਜਾ ਰਿਹਾ। ਕਿਉਂ ਕੀਤਾ ਜਾ ਰਿਹਾ? ਕਿਉਂਕਿ ਉਹਨਾਂ ਵੱਲੋਂ ਤਾਂ ਕਿ ਉਹਨਾਂ ਨੂੰ ਸਵਾਲ ਨਾ ਕੀਤੇ ਜਾਣ। ਇਸ ਕਰਕੇ ਮੈਨੂੰ ਲੱਗਦਾ ਕਿ ਪੋਲੀਟੀਕਲ ਲੀਡਰਾਂ ਦੇ ਨਾਲੋਂ ਲੋਕਾਂ ਦਾ ਜ਼ਿਆਦਾ ਕਸੂਰ ਆ ਜੀ। ਬਿਲਕੁਲ। ਕਿ ਸਾਡੇ ਲੋਕਾਂ ਨੂੰ ਇਹ ਗੱਲਾਂ ਪਤਾ ਹੀ ਨਹੀਂ ਲੱਗਦੀਆਂ। ਅੱਜ ਤੁਸੀਂ ਪਿਛਲੇ ਸਾਲ ਦੀ ਮੈਂ ਜਿੱਦਾਂ ਗੱਲ ਕੀਤੀ ਆ ਕਿ ਪਿਛਲੇ ਸਾਲ ਜਿਹੜੇ ਲੋਕੀ ਕਹਿੰਦੇ ਸੀ ਉਹਨਾਂ ਨੂੰ ਅਜੇ ਤੱਕ ਚੇਤਾ ਹੀ ਨਹੀਂ ਇਸ ਗੱਲ ਦਾ ਕਿ ਉਦੋਂ ਕਹਿ ਰਹੇ ਸੀ, ਉਹ ਘੱਟੋ ਘੱਟ ਇਹ ਤਾਂ ਦੇਖ ਲੈਣ ਕਿ ਪਿਛਲੇ ਸਾਲ ਜਿਹੜੇ ਵਾਅਦੇ ਕੀਤੇ ਸੀ ਜੰਮੂ ਕਸ਼ਮੀਰ ਦੇ ਬਾਰੇ ਕਿ ਉੱਥੇ ਦੇ ਲੋਕ ਹੁਣ ਜੰਨਤ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਜਾ ਕੇ ਪੁੱਛੋ ਤਾਂ ਸਹੀ ਉਹ ਕਿਹੜੇ ਹਾਲਾਤਾਂ ਦੇ ਵਿੱਚ। ਇਸ ਕਰਕੇ ਉਹਨਾਂ ਨੂੰ ਦੇਖਿਆ ਤੁਹਾਡਾ ਹਾਲ ਵੀ ਇਹੀ ਹੋਣਾ। ਰਾਮ ਮੰਦਿਰ ਜੇ ਤੁਸੀਂ ਬਣਾ ਵੀ ਲਿਆ, ਜੇ ਤੁਹਾਡੀਆਂ ਬੁਨਿਆਦੀ ਲੋੜਾਂ ਨਾ ਦੂਰ ਹੋਈਆਂ, ਬੁਨਿਆਦੀ ਲੋੜਾਂ ਨਾ ਪੂਰੀਆਂ ਹੋਈਆਂ, ਤੁਹਾਡੀਆਂ ਸਮੱਸਿਆਵਾਂ ਨਾ ਦੂਰ ਹੋਈਆਂ, ਫੇਰ ਕੋਈ ਫਾਇਦਾ ਨਹੀਂ। ਬਿਲਕੁਲ। ਤੇ ਰਾਮ ਰਾਜ ਤਾਂ ਹੀ ਆਉਣਾ ਜਦੋਂ ਭੁੱਖਿਆਂ ਨੂੰ ਰੋਟੀ ਮਿਲੇ,
ਜੀ ਬਿਲਕੁਲ, ਇਹ ਬਹੁਤ ਵੱਡੀ ਗੱਲ ਹੈ ਕਿ ਪਰਮਾਤਮਾ ਦਾ ਰਾਮ ਰਾਜ ਉਦੋਂ ਹੀ ਆਉਣਾ ਜਦੋਂ ਭੁੱਖੇ ਦੇ ਮੂੰਹ 'ਚ ਰੋਟੀ ਪਵੇ, ਜੋ ਬਿਮਾਰ ਨੂੰ ਦਵਾਈ ਮਿਲੇ, ਜਿਹੜੀ ਸਾਡੇ ਬੱਚੇ ਆ ਉਹਨਾਂ ਨੂੰ ਚੰਗੀ ਪੜ੍ਹਾਈ ਮਿਲੇ, ਉਹੀ ਮੇਰੇ ਖਿਆਲ ਰਾਮ ਰਾਜ ਮੰਨਿਆ ਜਾਂਦਾ। ਪਰ ਸਾਡੀਆਂ ਜਿਹੜੀਆਂ ਸਾਡਾ ਇਸ ਵੇਲੇ ਭਾਰਤ ਦੇਸ਼ ਮਹਾਨ, ਇਹਨਾਂ ਜਿਹੜੀਆਂ ਬੁਨਿਆਦੀ ਲੋੜਾਂ ਆ ਉਹਨਾਂ ਤੋਂ ਕਾਫੀ ਦੂਰ ਫਿਰ ਰਿਹਾ ਇਸ ਵੇਲੇ। ਬਿਲਕੁਲ, ਤੇ ਇੰਟਰਨੈਸ਼ਨਲ ਤੁਸੀਂ ਦੇਖੋ ਕਿ ਖਬਰਾਂ ਦੇ ਵਿੱਚ ਵੀ ਇਹ ਚਰਚਾ ਹੁੰਦੀ ਰਹੀ ਆ ਕਿ ਜਿੱਥੇ ਜਿਹੜੇ ਬਾਕੀ ਦੇ ਦੇਸ਼ ਆ ਜਿਨ੍ਹਾਂ ਨੂੰ ਅਸੀਂ ਵਿਕਾਸ ਵਾਲੇ ਦੇਸ਼ ਕਹਿ ਦਿੰਦੇ ਆ, ਉਹਨਾਂ ਦੇਸ਼ਾਂ ਦੇ ਵਿੱਚ ਹਸਪਤਾਲਾਂ ਦੀ ਗੱਲ ਹੋ ਰਹੀ ਆ, ਜਦ ਕਿ ਇੰਡੀਆ ਦੇ ਵਿੱਚ ਅੱਜ ਦੇ ਦਿਨ ਇਹਨਾਂ ਕ੍ਰਿਟੀਕਲ ਟਾਈਮ ਦੇ ਵਿੱਚ, ਕਰੂਸ਼ਲ ਟਾਈਮ ਚੱਲ ਰਿਹਾ, ਉਹਦੇ ਵਿੱਚ ਇੱਕ ਮੰਦਿਰ ਬਣਾਉਣ ਦੀ ਗੱਲ ਚੱਲ ਰਹੀ ਆ। ਬਿਲਕੁਲ, ਜੇ ਇੱਥੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਤੇ ਅਵਤਾਰ ਸਿੰਘ ਗਿੱਲ ਹੋਣਾ ਦੀ ਵੀ ਆਈ ਹੈ ਟਿੱਪਣੀ, ਉਹਨਾਂ ਨੇ ਪ੍ਰੋਗਰਾਮ ਪਸੰਦ ਕੀਤਾ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ। ਦਲਜੀਤ ਜੀ, ਇਸੇ ਖਬਰ ਨਾਲ ਇੱਕ ਹੋਰ ਗੱਲ ਬਹੁਤ ਜਿਹੜੀ ਚਰਚਾ 'ਚ ਆਈ ਸੀ ਕਿ ਜਿਹੜਾ ਇਸ ਸਮਾਗਮ ਦਾ ਸੱਦਾ ਪੱਤਰ ਆ ਉਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਭੇਜਿਆ ਗਿਆ, ਪਰ ਉਹ ਇਸ ਸਮਾਗਮ 'ਚ ਸ਼ਿਰਕਤ ਕਰਨ ਤੋਂ ਕਿਨਾਰਾ ਕਰ ਗਏ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਜਿਹੜਾ ਸੱਦਾ ਪੱਤਰ ਕਈ ਵਾਰੀ ਕੀ ਹੁੰਦਾ ਆ ਕਿ ਇੱਕ ਵਧੀਆ ਪੁਰਸ਼ ਲੈ ਕੇ ਆਵੇ, ਵਧੀਆ ਸੰਸਥਾ ਲੈ ਕੇ ਆਵੇ, ਉਸ ਵੇਲੇ ਥੋੜ੍ਹਾ ਜਿਹਾ ਐਕਸੈਪਟ ਕਰ ਲੈਂਦਾ, ਆਪਾਂ ਹੀ ਰੱਖ ਲਈਏ ਜੀ, ਆਪਾਂ ਕਿਤੇ ਜਾਣਾ ਆ, ਆਪਾਂ ਨੂੰ ਸੱਦਾ ਪੱਤਰ ਕਿਸੇ ਨਜਾਇਜ਼ ਜਿਹੇ ਬੰਦੇ ਤੋਂ ਦੇ ਦਿੱਤਾ ਜਾਵੇ, ਬਿਲਕੁਲ, ਤੇ ਉਹ ਆਪਾਂ ਚਾਹੇ ਜਾਣਾ ਵੀ ਚਾਹੀਏ, ਆਪਾਂ ਨੂੰ ਇਸ ਗੱਲ ਦਾ ਗੁੱਸਾ ਹੁੰਦਾ ਵੀ ਫਲਾਣੇ ਨੇ ਇਹਦੇ ਜ਼ਰੀਏ ਕਿਉਂ ਸੁਨੇਹਾ ਭੇਜਿਆ। ਵੈਸੇ ਤਾਂ ਗੁੱਸੇ ਹੋਰ ਵੀ ਬਹੁਤ ਆ, ਪਰ ਇਹ ਜਿਹੜਾ ਸੱਦਾ ਪੱਤਰ ਆਇਆ, ਇਹ ਆਇਆ ਰਾਸ਼ਟਰੀ ਸਿੱਖ ਸੰਗਤ ਦੇ ਦੁਆਰਾ। ਇਹ ਰਾਸ਼ਟਰੀ ਸਿੱਖ ਸੰਗਤ ਦੀ ਵੀ ਜੇ ਅਸੀਂ ਕੱਢੀਏ ਐਬਰੀਏਸ਼ਨ, ਉਹਦੇ ਵਿੱਚ ਆ ਜਾਂਦਾ RSS, ਰਾਸ਼ਟਰੀ ਸਿੱਖ ਸੰਗਤ, ਬਿਲਕੁਲ ਉਸੇ ਤਰ੍ਹਾਂ ਜਿੱਦਾਂ RSS ਜਾਣੀ ਉਹਨਾਂ ਦਾ ਇੱਕ ਵਿੰਗ ਹੈਗਾ। ਇਹ ਸਿੱਖਾਂ ਦੇ ਵਿੱਚ ਇੱਕ ਪਾੜ ਪਾਉਣ ਦੇ ਲਈ ਰੱਖਿਆ। ਇਹ ਬਿਲਕੁਲ ਕੋਈ ਵੀ ਉਹਨਾਂ ਦਾ ਕੰਮ ਹੋਵੇ, ਜਦ ਕਿ ਮੰਦਿਰ ਬਣ ਰਿਹਾ ਆ, ਇਹਨਾਂ ਨੇ ਖੁਸ਼ੀ ਦਾ ਬੜਾ ਇਜ਼ਹਾਰ ਕੀਤਾ ਹੈ ਰਾਸ਼ਟਰੀ ਸਿੱਖ ਸੰਗਤ ਨੂੰ। ਇਹਨਾਂ ਨੂੰ ਪਤਾ ਨਹੀਂ ਕੀ ਫਾਇਦਾ ਮਿਲ ਰਿਹਾ ਉਸ ਚੀਜ਼ ਦੇ ਵਿੱਚ। ਹੁਣ ਇਹੀ ਸੱਦਾ ਪੱਤਰ ਉੱਥੇ ਲੈ ਕੇ ਗਏ ਆ। ਮੈਨੂੰ ਤਾਂ ਇਹ ਹੋ ਜਾਂਦਾ ਕਿ ਸਾਨੂੰ ਥੋੜਾ ਜਿਹਾ ਇਹਦਾ ਇਖਲਾਕੀ ਤੌਰ ਦੇ ਉੱਤੇ ਜ਼ਰੂਰ ਸੋਚਣਾ ਚਾਹੀਦਾ ਕਿ ਅਸੀਂ ਕਰ ਕੀ ਰਹੇ ਹਾਂ, ਅਸੀਂ ਇੱਕ ਸਿੱਖ ਹੋ ਕੇ ਬਾਅਦ ਵਿੱਚ ਕੀ ਕੰਮ ਕਰ ਰਹੇ ਹਾਂ। ਸੱਦਾ ਪੱਤਰ ਉੱਥੇ ਦਿੱਤਾ ਗਿਆ, ਪਰ ਮੈਨੂੰ ਵੀ ਲੱਗਦਾ ਸੀ, ਹਰ ਕੋਈ ਬੰਦਾ ਇਹ ਸੋਚ ਸਕਦਾ ਆ ਕਿ ਉਹ ਨਹੀਂ ਜਾਣਗੇ, ਕਿਉਂਕਿ ਇਸ ਚੀਜ਼ ਦੀ ਵੀ ਚਰਚਾ ਬਹੁਤ ਜ਼ਿਆਦਾ ਚੱਲੀ ਸੀ ਕਿ ਉਹਨਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਬਿਲਕੁਲ, ਕਿਉਂਕਿ ਪੰਥਕ ਧਿਰਾਂ ਜਿਹੜੀਆਂ ਉਹ ਸਰਮੋਰ ਆ, ਜਥੇਦਾਰ ਸਾਹਿਬ ਨੂੰ ਵੀ ਪਤਾ, ਕਿਉਂਕਿ ਕੁਝ ਪੰਥਕ ਧਿਰਾਂ ਨੇ ਇਹ ਵੀ ਗੱਲ ਕਹਿ ਦਿੱਤੀ ਸੀ ਕਿ ਅਸੀਂ ਵਿਰੋਧ ਕਰਾਂਗੇ। ਤੇ ਪਿਛਲੇ ਜਥੇਦਾਰ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ, ਜਿਹੜੇ ਆਪਾਂ ਪਿਛਲੇ ਜਥੇਦਾਰ ਇਹਨਾਂ ਤੋਂ ਪਹਿਲਾਂ ਸੀਗੇ, ਉਹਨਾਂ ਦਾ ਕਾਫੀ ਬਹੁਤ ਜ਼ਿਆਦਾ ਵਿਰੋਧ ਹੋਇਆ ਸਿਰਸੇ ਵਾਲਿਆਂ ਨੂੰ ਮਾਫੀ ਦੇਣ ਦੇ ਮੁੱਦੇ ਦੇ ਉੱਤੇ। ਮੈਨੂੰ ਲੱਗਦਾ ਹਰਪ੍ਰੀਤ ਸਿੰਘ ਹੁਣੀ ਕਾਫੀ ਡਿਸੀਜਨ ਵਧੀਆ ਲੈ ਰਹੇ ਆ, ਤੇ ਉਹਨਾਂ ਨੂੰ ਪਤਾ ਆ, ਜਾਂ ਕਹਿ ਲਓ ਕਿ ਕਈ ਵਾਰੀ ਕੀ ਹੁੰਦੇ, ਸਲਾਹਕਾਰ ਵਧੀਆ ਮਿਲੇ ਹੁੰਦੇ ਆ, ਸਲਾਹਕਾਰ ਉਹਨਾਂ ਨੂੰ ਵਧੀਆ, ਵੀ ਕਾਫੀ ਪੜ੍ਹੇ ਲਿਖੇ ਆ, ਜਿਹੜੀ ਚੀਜ਼ ਜੇ ਹੁਣ ਚਲੇ ਜਾਂਦੇ, ਉਹਦਾ ਮਤਲਬ ਕੀ ਸੀ ਕਿ ਨਜਾਇਜ਼ ਤੌਰ ਦੇ ਉੱਤੇ ਵਿਵਾਦਾਂ ਦੇ ਵਿੱਚ ਫਸ ਜਾਣਾ ਸੀ, ਤੇ ਹੁਣ ਨਹੀਂ ਗਏ, ਉਹਦੇ ਵਿੱਚ ਸਹੀ ਆ ਵੈਸੇ। ਪਰ ਇਹ ਆ ਕਿ ਮੈਨੂੰ ਲੱਗਦਾ ਸਿੱਖਾਂ ਨੂੰ ਕੋਈ ਇਤਰਾਜ਼ ਵੀ ਹੈ ਨਹੀਂ ਜੇ ਸਿੱਖ ਕੋਈ ਵੀ ਆ, ਕਿਉਂਕਿ ਮੇਰੇ ਖਿਆਲ ਨਾਲ ਕਿਉਂਕਿ ਇਹ ਮੁੱਦਾ ਜਿਹੜਾ ਇਹ ਕਾਫੀ ਵਿਵਾਦਿਤ ਸੀ, ਸ਼ਾਇਦ ਇਸ ਚੀਜ਼ ਕਰਕੇ ਉਹ ਕਿਨਾਰਾ ਕਰ ਗਏ, ਤੇ ਮੇਰੇ ਖਿਆਲ ਨਾਲ ਉਹ ਸ਼ਾਇਦ ਕਿਤੇ ਨਾ ਕਿਤੇ ਦੁਵਿਧਾ ਕ੍ਰੀਏਟ ਕਰਨ ਨਾਲੋਂ ਚੰਗਾ ਰਿਹਾ। ਬਿਲਕੁਲ, ਕਿਉਂਕਿ ਸਿੱਖ ਧਰਮ ਕਦੀ ਵੀ ਕਿਸੇ ਧਰਮ ਦੇ ਉੱਤੇ ਹਮਲੇ ਦੇ ਪੱਖ ਦੇ ਵਿੱਚ ਨਹੀਂ ਰਿਹਾ। ਉਹਨਾਂ ਨੇ ਹਮੇਸ਼ਾ ਹੀ ਉੱਥੇ ਮੁਸਲਮਾਨਾਂ ਨੂੰ ਵੀ ਬਰਾਬਰ ਦਾ ਹੱਕ ਸਾਡੇ ਮਹਾਰਾਜ ਨੇ ਦਿੱਤਾ, ਬਿਲਕੁਲ, ਹਿੰਦੂਆਂ ਨੂੰ ਵੀ ਬਰਾਬਰ ਦਾ ਹੱਕ ਦਿੱਤਾ, ਕਿਸੇ ਵੀ ਕਮਿਊਨਿਟੀ ਨੂੰ ਉਹਨਾਂ ਨੇ ਤਾਂ ਬਰਾਬਰਤਾ ਦੀ ਗੱਲ ਕੀਤੀ ਆ। ਤੇ ਅੱਜ ਜਿਹੜੀ ਚੀਜ਼ ਬਰਾਬਰਤਾ ਨਹੀਂ ਦਿਖਦੀ ਆ ਤੇ ਜਥੇਦਾਰ ਸਾਹਿਬ ਨੂੰ ਇਗਨੋਰ ਕਰਨੀ ਚਾਹੀਦੀ ਆ, ਤੇ ਉਹ ਕਰ ਵੀ ਰਹੇ ਆ। ਜੀ ਬਿਲਕੁਲ। ਦਲਜੀਤ ਜੀ, ਇਸ ਤੋਂ ਬਾਅਦ ਮੈਂ ਗੱਲ ਕਰਨੀ ਚਾਹੁੰਦਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਐਕਟਰ ਹੋਣਾ ਦੀ, ਜਿਨ੍ਹਾਂ ਦੀਆਂ ਫਿਲਮਾਂ ਵੀ ਆਈਆਂ ਆ। ਮੈਂ ਗੱਲ ਕਰ ਰਿਹਾ ਸੁੱਚਾ ਸਿੰਘ ਲੰਗਾਹ ਦੀ, ਕਿਉਂਕਿ ਦੋਸਤਾਂ ਨੇ ਸਾਡਾ ਸਿਰਲੇਖ ਵੀ ਪੜ੍ਹਿਆ ਹੋਣਾ ਕਿ ਸੁੱਚਾ ਸਿੰਘ ਲੰਗਾਹ ਨੇ ਫਿਰ ਪਾਇਆ ਗਾ। ਇਸ ਵੇਲੇ ਕਾਫੀ ਚਰਚਾ 'ਚ ਬਣੇ ਹੋਏ ਆ, ਕੀ ਕਹਿਣਾ ਚਾਹੋਗੇ? ਚਰਚਾ 'ਚ ਸ਼ੁਰੂ ਤੋਂ ਵੈਸੇ ਹੈਗੇ ਆ ਚਰਚਾ ਦੇ ਵਿੱਚ, ਤੇ ਇਹਨਾਂ ਦੀ ਥੋੜੀ ਜਿਹੀ ਬਦਕਿਸਮਤੀ ਕਹਿ ਲਓ ਕਿ ਮੀਡੀਆ ਜਿਹੜਾ ਅੱਜ ਕੱਲ੍ਹ ਡਿਜੀਟਲ ਹੋ ਚੁੱਕਾ ਜੀ। ਖੁਸ਼ਕਿਸਮਤੀ ਇਸ ਕਰਕੇ ਕਹਿ ਲਓ ਕਿ ਕੁਛ ਇਹਨਾਂ ਦੇ ਕਰਮਕਾਂਡ ਪਹਿਲੀਆਂ 'ਚ ਇਦਾਂ ਦੇ ਹੋਇਆ ਵੀ ਉਸ ਵੇਲੇ ਮੀਡੀਆ ਇਦਾਂ ਦਾ ਡਿਜੀਟਲ ਹੁੰਦਾ ਨਹੀਂ। ਬਿਲਕੁਲ, ਬਹੁਤ ਸਾਰੀਆਂ ਇਹਨਾਂ ਦੀਆਂ ਪਹਿਲਾਂ ਦੇ ਇਦਾਂ ਦੇ ਕਾਂਡ ਰਹੇ ਆ ਜਿਹੜੇ ਖਬਰਾਂ ਦੇ ਵਿੱਚ ਆ ਨਹੀਂ ਪਾਏ ਜੀ। ਪਰ ਲੋਕੀ ਤਜਰਬੇਕਾਰ ਲੋਕ ਇਹ ਦੱਸਦੇ ਆ ਕਿ ਸ਼ੁਰੂ ਤੋਂ ਹੀ ਥੋੜੇ ਜਿਹੇ ਵਿਵਾਦਮਈ ਸ਼ਖਸੀਅਤ ਰਹੇ ਆ ਜੀ। ਪਰ ਜੋ ਆਪਾਂ ਦੇਖਿਆ, ਜੋ ਆਪਣੀ ਲਾਈਫ ਦੇ ਵਿੱਚ ਆਪਾਂ ਦੇਖਿਆ 2016 ਦੇ ਵਿੱਚ ਪਠਾਨਕੋਟ ਦੇ ਵਿੱਚ ਕਾਂਡ ਜਿਹੜਾ ਹੋਇਆ, ਜਿਹੜਾ ਅੱਤਵਾਦੀ ਹਮਲਾ ਹੋਇਆ, ਉਹ 'ਚ ਸਲਵਿੰਦਰ ਸਿੰਘ ਦਾ ਨਾਮ ਬੜਾ ਵਿਵਾਦਤ, ਉਹ DSP ਰਿਹਾ। ਬਿਲਕੁਲ, ਉਹਨੂੰ 10 ਸਾਲ ਦੀ ਵੈਸੇ ਸਜ਼ਾ ਵੀ ਹੋ ਚੁੱਕੀ ਆ, 5 ਸਾਲ ਦੀ ਇੱਕ ਬੱਕਰੀ ਰੇਪ ਕਾਂਡ ਦੇ ਵਿੱਚ ਵੀ, ਇੱਕ ਰਿਸ਼ਵਤ ਦੇ ਮਾਮਲੇ ਦੇ ਵਿੱਚ ਵੀ ਉਹਦੀਆਂ ਸਜ਼ਾਵਾਂ ਚੱਲ ਰਹੀਆਂ। ਤੇ ਜਿਹੜਾ ਪਠਾਨਕੋਟ ਵਾਲਾ ਆ ਉਹਨੂੰ ਕਿੱਦਾਂ ਦਬਾ ਦਿੱਤਾ ਗਿਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਆ। ਬਿਲਕੁਲ, ਉਹਦੇ ਵਿੱਚ ਵੀ ਇਹਨਾਂ ਦਾ ਨਾਂ ਆਉਂਦਾ ਰਿਹਾ। ਇਹਦੇ ਵਿੱਚ ਇਹ ਕਿਹਾ ਜਾਂਦਾ ਰਿਹਾ ਕਿ ਇਹਨਾਂ ਦਾ ਵੀ ਉੱਥੇ ਪਠਾਨਕੋਟ ਦੇ ਲਾਗੇ ਇੱਕ ਫਾਰਮ ਹਾਊਸ ਹੈਗਾ ਸੁੱਚਾ ਸਿੰਘ ਲੰਗਾਹ ਹੋਣਾ ਦਾ, ਉੱਥੇ ਵੀ ਸਲਵਿੰਦਰ ਸਿੰਘ, ਦੂਜਾ ਇਹਨਾਂ ਦੀਆਂ ਫੋਟੋਆਂ ਵੀ ਕਾਫੀ ਨਸ਼ਰ ਹੋਈਆਂ। ਉਹਨਾਂ ਤੋਂ ਬਹੁਤ ਹੀ ਜ਼ਿਆਦਾ ਵਿਵਾਦਾਂ ਦੇ ਵਿੱਚ ਆਏ ਸੀ ਉਹਦੇ ਨਾਲ ਸੰਬੰਧ ਰੱਖਣ ਦਾ।
ਪਰ ਜਦੋਂ ਵਿਨੋਦ ਖੰਨਾ ਹੁਣਾਂ ਦੀ ਗੁਰਦਾਸਪੁਰ ਤੋਂ ਮੌਤ ਹੋਈ ਆ, ਉਹ ਮੈਂਬਰ ਪਾਰਲੀਮੈਂਟ ਸੀਗੇ, ਉਸ ਤੋਂ ਬਾਅਦ ਸਬ ਇਲੈਕਸ਼ਨ ਆ ਗਈ ਜੀ। ਉਸ ਇਲੈਕਸ਼ਨ ਦੇ ਵਿੱਚ ਜਦੋਂ ਜਾਖੜ ਸਾਹਿਬ ਉਧਰੋਂ ਖੜੇ ਹੋ ਗਏ ਕਾਂਗਰਸ ਦੇ ਵੱਲੋਂ, ਤੇ ਇਧਰੋਂ ਇਹਨਾਂ ਦਾ ਕੋਈ ਸਲਾਰੀਆ ਸੀ ਉਹ ਖੜੇ ਹੋ ਗਏ ਭਾਜਪਾ ਵੱਲੋਂ ਜੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਪ੍ਰਚਾਰ ਚੱਲ ਰਿਹਾ ਸੀ, ਪ੍ਰਚਾਰ ਦੇ ਦੌਰਾਨ ਹੀ ਇਹ ਵੀਡੀਓ ਜਿਹੜੀ ਆ ਲੀਕ ਹੋਈ ਆ ਜੀ। ਇਹ ਕਿਹਾ ਜਾਂਦਾ ਵੀ ਕੀਤੀ ਜਿਹੜੀ ਲੀਕ ਕਰਨ ਉਹਦਾ ਮੋਟਿਵ ਸੀ ਉਹਨੂੰ ਹਰਾਉਣਾ, ਸਲਾਰੀਆ ਨੂੰ ਜੀ, ਪਰ ਉਹਦੇ ਨਾਲ ਬਦਨਾਮੀ ਸਭ ਤੋਂ ਜ਼ਿਆਦਾ ਇਹਨੂੰ ਭੁਗਤਣੀ ਪਈ ਜੀ। ਉਹ ਜਾਖੜ ਸਾਹਿਬ ਬਾਅਦ ਵਿੱਚ ਤਾਂ ਦੇਖੋ ਹਾਰ ਗਏ, ਜਿਹੜੇ ਮੇਨ ਐਕਟਰ ਆ ਉਹਨੂੰ ਹੀ ਬਦਨਾਮੀ ਭੁਗਤਣੀ ਪਊਗੀ ਜਿਹੜਾ ਵਿੱਚ ਆਇਆ ਮੇਨ ਆਇਆ। ਤੇ ਫਿਰ ਹੈਰਾਨੀ ਦੀ ਗੱਲ ਹੈ ਵੀ 2017 ਦੇ ਵਿੱਚ ਇਹ ਲੀਕ ਹੋਈ ਆ ਤੇ 2018 ਦੇ ਵਿੱਚ ਇਹ ਬਰੀ ਹੋ ਗਏ, ਕਿਉਂਕਿ ਬੀਬੀ ਨੇ ਗੱਲ ਪਹਿਲਾਂ ਤਾਂ ਇਹ ਤੇ ਦੋਸ਼ ਵੀ ਲਾਏ ਸੀ ਬਈ ਮੇਰੀ ਪ੍ਰਾਪਰਟੀ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ। ਇੱਕ ਅਖਬਾਰ ਨੇ ਤਾਂ ਇਹ ਵੀ ਗੱਲ ਕਹਿ ਦਿੱਤੀ ਸੀ ਕਿ ਉਹ ਜਿਹੜੀ ਬੀਬੀ ਕਬਜ਼ੇ ਦੀ ਗੱਲ ਕਰਦੀ ਸੀ ਕੀਤਾ, ਇਹਨੇ ਵਾਪਸ ਉਹਨੂੰ ਜ਼ਮੀਨ ਵੀ ਕਰ ਦਿੱਤੀ, ਉਹਨਾਂ ਨੇ ਪ੍ਰੂਫ ਵੀ ਪੇਸ਼ ਕੀਤੇ, ਬਿਲਕੁਲ ਇਹਦੇ ਪ੍ਰੂਫ ਆਏ ਸੀ ਸਾਹਮਣੇ ਵੀ ਹੁਣ ਵਾਪਸ ਕਰ ਦਿੱਤੇ ਗਏ ਆ ਜੀ। ਚਲੋ ਇਹ ਕਿਉਂਕਿ ਜਿਹੜੀ ਲੋਕ ਅਦਾਲਤ ਆ ਉਹਨੇ ਤਾਂ ਪ੍ਰੂਫ ਦੇਖਣੇ ਆ, ਉਹਦੇ ਵਿੱਚ ਗਵਾਹੀਆਂ ਦੇਖਣੀਆਂ ਕਿ ਬੰਦਾ ਕੀ ਕਹਿ ਰਿਹਾ। ਜਦੋਂ ਕਹਿੰਦੇ ਹੁੰਦੇ ਆ ਵੀ ਮਰ ਗਏ ਤੇ ਮੁੱਕਰ ਗਏ ਤੋਂ ਕੀ ਕਹਿ ਸਕਦੇ ਹੋ ਤੁਸੀਂ, ਉਹ ਆਪਣੇ ਬਿਆਨਾਂ ਤੋਂ ਮੁੱਕਰ ਗਏ ਜੀ। ਵੈਸੇ ਤਾਂ ਉਹਦੇ ਉੱਤੇ ਵੀ ਕੇਸ ਦੇ ਬਾਰੇ ਗੱਲ ਹੋ ਰਹੀ ਸੀ ਕਿ ਉਹਦੇ ਉੱਤੇ ਕਿਉਂਕਿ ਉਹਨੇ ਧੋਖਾ ਕੀਤਾ ਅਦਾਲਤ ਦੇ ਨਾਲ, ਕਿ ਉਹਨੇ ਪਹਿਲਾਂ ਏਦਾਂ ਕੀਤੀ ਤੇ ਬਾਅਦ ਵਿੱਚ ਆਪਣੇ ਐਲੀਗੇਸ਼ਨ ਵਾਪਸ ਲੈ ਲਏ। ਬਿਲਕੁਲ। ਫਿਰ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕਾਫੀ ਦਵਾਗ ਜਿਹੜਾ ਆ ਰਿਹਾ ਇੱਕ ਧਾਰਮਿਕ ਸ਼ਖਸੀਅਤ ਦੇ ਤੌਰ ਦੇ ਉੱਤੇ। ਇੱਕ ਕੋਈ ਆਮ ਬੰਦਾ ਹੁੰਦਾ ਉਹਦੇ ਉੱਤੇ ਕੋਈ ਏਡੀ ਗੱਲ ਨਹੀਂ ਸੀ ਕਿ ਲੋਕ ਅਦਾਲਤ ਦੇ ਵਿੱਚ ਚਲੋ ਜੀ ਇਹ ਬਰੀ ਹੋ ਗਿਆ, ਪਰ ਕਿਉਂਕਿ SGPC ਦਾ ਸਾਡੀ ਬੜੀ ਇੱਕ ਧਾਰਮਿਕ ਸੰਸਥਾ, ਸਾਡਾ ਇੱਕ ਧਾਰਮਿਕ ਵਿਸ਼ਵਾਸ ਆ, ਪਵਿੱਤਰ ਅਸੀਂ ਚੀਜ਼ਾਂ ਮੰਨਦੇ ਆ ਜੀ। ਉਹਦੇ ਵਿੱਚ ਫਿਰ ਜਦੋਂ ਪਵਿੱਤਰ ਸਾਡੀ ਸੰਸਥਾ ਆ, ਉਹਦੇ ਜਿਹੜੇ ਮੈਂਬਰ ਆ ਇਦਾਂ ਦੇ ਬੰਦੇ ਨਹੀਂ ਹੋ ਸਕਦੇ। ਬਿਲਕੁਲ। ਅਸਲ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਰੋਸ ਵੀ ਇਸੇ ਗੱਲ ਦਾ ਸੀ ਕਿ ਸੁੱਚਾ ਸਿੰਘ ਲੰਗਾ ਨੇ ਜੋ ਕੰਮ ਕੀਤਾ ਉਹ ਇੱਕ ਧਰਮ ਨੂੰ, ਧਾਰਮਿਕ ਜਿਹੜੀਆਂ ਸਾਡੀਆਂ ਭਾਵਨਾਵਾਂ ਆ ਉਹਨਾਂ ਨੂੰ ਹਰਟ ਕੀਤਾ। ਇਹਦੇ ਉੱਤੇ ਕੇਸ ਵੀ ਮੰਨੀ ਜਾਂਦੀ ਹੈ, ਬੱਜਰ ਕ੍ਰੈਤ ਨੂੰ ਤੌਰ ਦੇ ਉੱਤੇ ਲਿਆ ਗਿਆ, ਇਸੇ ਕਰਕੇ ਉਦੋਂ ਤੋਂ ਹੀ ਅਕਾਲ ਤਖਤ ਦੇ ਵੱਲੋਂ ਪੰਥ ਵੱਲੋਂ ਛੇਕੇ ਗਏ। ਬਿਲਕੁਲ। ਪਰ ਹੁਣ ਇਹਨਾਂ ਨੇ ਜਿੱਦਾਂ ਕਹਿ ਲਓ ਵੀ ਸ਼ਾਰਟ ਟਰਮ ਮਾਰ ਲਿਆ ਕਿ ਬਾਬਾ ਬੰਦਾ ਸਿੰਘ ਬਹਾਦਰ, ਦੇਖੋ ਕਿੱਡੀ ਵੱਡੀ ਉਹ ਸ਼ਖਸੀਅਤ ਆ। ਬਿਲਕੁਲ। ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵੈਸੇ ਤਾਂ ਸਾਨੂੰ ਪੜ੍ਹਾਇਆ ਨਹੀਂ ਜਾਂਦਾ। ਬਿਲਕੁਲ। ਸਾਡੇ ਨਾਲ ਤਾਂ ਢਾਡੀ ਜੱਥੇ ਬਹੁਤਾ ਇਹਦੇ ਉੱਤੇ ਗੱਲ ਕਰਦੇ ਆ ਜੀ। ਬੰਦਾ ਸਿੰਘ ਬਹਾਦਰ ਦਾ ਜਿਹੜਾ ਸਿਧਾਂਤ ਹੈ, ਜੇ ਦੇਖਿਆ ਜਾਵੇ, ਲੋਕ ਕਲਿਆਣਕਾਰੀ, ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਜਿੰਨਾ ਕੰਮ ਉਹਨਾਂ ਨੇ ਕੀਤਾ, ਬਿਲਕੁਲ ਮੈਨੂੰ ਲੱਗਦਾ ਕਿ ਅੱਜ ਜੇ ਅਸੀਂ ਮਾਲਕ ਬਣੇ ਆ ਜ਼ਮੀਨਾਂ ਦੇ ਵੀ, ਉਹਦੇ ਵਿੱਚ ਬੰਦਾ ਸਿੰਘ ਬਹਾਦਰ ਦੀ, ਬੰਦਾ ਸਿੰਘ ਬਣਾਉਣ ਵਾਲੇ ਆ ਜ਼ਮੀਨਾਂ, ਬੰਦਾ ਸਿੰਘ ਬਹਾਦਰ, ਪਰ ਉਹਨਾਂ ਦਾ ਨਾਂ ਨਹੀਂ ਲਿਆ ਜਾਂਦਾ। ਮਜ਼ਦੂਰਾਂ ਤੋਂ ਮਾਲਕ ਜੇ ਕਿਸੇ ਕੋਈ ਬਣਾਉਣ ਵਾਲਾ ਹੈ, ਜ਼ਿਮੀਂਦਾਰ ਬਣਾਉਣ ਵਾਲਾ, ਤਾਂ ਬਾਬਾ ਬੰਦਾ ਸਿੰਘ ਬਹਾਦਰ ਆ, ਪਰ ਉਹਨਾਂ ਦਾ ਪ੍ਰਚਾਰ ਨਹੀਂ ਹੋਇਆ। ਪ੍ਰਚਾਰ ਹੁਣ ਮੈਨੂੰ ਲੱਗਦਾ ਵੀ ਇਸੇ ਕਰਕੇ ਨਹੀਂ ਹੋਇਆ ਕਿ ਉਹਨਾਂ ਦੇ ਉੱਤੇ ਜਿਹੜੇ ਉਹਨਾਂ ਦੀਆਂ ਇਤਿਹਾਸਕ ਸਥਾਨ ਵੀ ਆ, ਉਹਨਾਂ ਦੇ ਉੱਤੇ ਇਹੋ ਜਿਹੇ ਲੋਕ ਕਾਬਜ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ, ਇੱਕ ਮਰਿਆਦਾ ਦਾ ਵੀ ਪਤਾ ਨਹੀਂ ਕਿ ਇੱਕ ਅਕਾਲ ਤਖਤ ਸਾਹਿਬ ਤੋਂ ਛੇਕਿਆ ਹੋਇਆ ਬੰਦਾ ਆ, ਤੁਸੀਂ ਉਹਨੂੰ ਅੰਮ੍ਰਿਤ ਛਕਾ ਦਿੰਦੇ ਆ। ਬਿਲਕੁਲ। ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਐਡੀ ਵੱਡੀ ਸ਼ਖਸੀਅਤ ਜੀ, ਜਿਹੜਾ ਐਡੀ ਮੁਗਲ ਜਿਹੜੀ ਸਾਮਰਾਜ ਨੂੰ ਟੱਕਰ ਦਿੱਤੀ ਉਹਨਾਂ ਨੇ ਸਿੱਧੀ, ਉਹਨਾਂ ਦੇ ਵਿੱਚ ਅੱਜ ਜਿਹੜੇ ਲੋਕ ਉੱਥੇ ਕਾਬਜ ਹੋਏ ਆ, ਉਹਨਾਂ ਨੂੰ ਤਾਂ ਇਹਦਾ ਮਤਲਬ ਹੈ ਜਿਹੜੀਆਂ ਸਾਡੀਆਂ ਬੁਨਿਆਦੀ ਗੱਲਾਂ ਆ ਉਹਨਾਂ ਦਾ ਹੀ ਨਹੀਂ ਪਤਾ। ਇਹ ਤਾਂ ਬੜੀ ਇੱਕ ਅਫਸੋਸਜਨਕ ਗੱਲ ਹੈਗੀ ਆ। ਪਰ ਲੰਗਾਹ ਸਾਹਿਬ ਨੇ ਇੱਕ ਬੜਾ ਇਹ ਰਾਜਨੀਤਿਕ ਤੌਰ ਦੇ ਉੱਤੇ ਪਲੰਦਾ ਖੇਡਿਆ ਸੀ ਜੀ। ਪਰ ਕਿਉਂਕਿ ਫਿਰ ਉਹੀ ਗੱਲ ਹੋਈ ਕਿ ਸਿੱਖ ਧਰਮ ਦੇ ਵਿੱਚ ਸੰਗਤਾਂ ਦਾ ਜਿਹੜਾ ਅਹਿਮ ਰੋਲ ਆ, ਸੰਗਤਾਂ ਨੇ ਅਜੇ ਤੱਕ ਉਹਨੂੰ ਅਸੈਪਟ ਨਹੀਂ ਕੀਤਾ। ਬਿਲਕੁਲ। ਅਸਲ ਦੇ ਵਿੱਚ ਕਾਰਨ ਇਹੀ ਹੈ, ਜਿੰਨਾ ਚਿਰ ਤੱਕ ਸੰਗਤਾਂ ਅਸੈਪਟ ਨਹੀਂ ਕਰਦੀਆਂ ਉਹਨਾਂ ਚਿਰ ਤੱਕ ਅਕਾਲ ਤਖਤ ਦੇ ਲਈ ਵੀ ਔਖਾ ਆ ਜੀ। ਕਿਉਂਕਿ ਅਕਾਲੀ ਦਲ ਚਾਹੁੰਦਾ ਆ, ਕਿਉਂਕਿ ਲੰਗਾਹ ਤੋਂ ਬਾਅਦ ਕੋਈ ਲੀਡਰ ਹੀ ਨਹੀਂ ਮਿਲ ਰਿਹਾ ਉਸ ਇਲਾਕੇ ਦੇ ਵਿੱਚ। ਪਹਿਲਾਂ ਧਾਰੀਵਾਲ ਇਲਾਕੇ ਤੋਂ ਇਹ ਜਿੱਤਦੇ ਹੁੰਦੇ ਸੀ, ਫਿਰ ਬਾਅਦ ਵਿੱਚ। ਪਰ ਦਲਜੀਤ ਜੀ ਜੋ ਕੁਛ ਵੀ ਹੈ ਇਹ ਬਹੁਤ ਜ਼ਿਆਦਾ ਮੰਦਭਾਗਾ ਜਾਂ ਅਫਸੋਸਜਨਕ ਆ, ਕਿਉਂਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਉਹ ਸਿੱਖਾਂ ਦੀ ਸਰਵਉੱਚ ਅਦਾਲਤ ਆ, ਹੁਣ ਸੁਪਰੀਮ ਮੰਨਿਆ ਜਾਂਦਾ। ਤੇ ਜਦੋਂ ਜੋ ਵੀ ਹੁਕਮਨਾਮਾ ਇਹਨਾਂ ਦੇ ਲਈ ਵੀ, ਜਿਹੜਾ ਸੁੱਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕਣ ਦਾ ਹੁਕਮਨਾਮਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ। ਪਰ ਜਿਸ ਤਰ੍ਹਾਂ ਇਹ ਹੁਣ ਬੇਸ਼ੱਕ ਇਹਨਾਂ ਨੇ 3-4 ਵਾਰ ਜਿਹੜੀਆਂ ਚਿੱਠੀਆਂ ਲਿਖੀਆਂ ਤੇ ਜਥੇਦਾਰ ਸਾਹਿਬ ਨੇ ਮਾਫ ਨਹੀਂ ਕੀਤਾ, ਤੇ ਹੁਣ ਜਿਸ ਤਰ੍ਹਾਂ ਇੱਕ ਜਿੱਦਾਂ ਤੁਸੀਂ ਦੱਸਿਆ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਭੁੱਲ ਬਖਸ਼ਾਈ ਆ ਤੇ ਪੰਜਾਂ ਪਿਆਰਿਆਂ ਨੇ ਉਹਨਾਂ ਨੂੰ ਤਨਖਾਹ ਲਾਤੀ ਤੇ ਅੰਮ੍ਰਿਤ ਛਕਾਤਾ। ਪਰ ਇਹਦੇ ਨਾਲ ਜਿਹੜੀ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਹੈ ਉਹਨੂੰ ਢਾਹ ਲੱਗਣ ਦਾ ਕਾਰਾ ਕੰਮ ਕੀਤਾ ਇਹਨੇ। ਪਰ ਇਹ ਰੌਲਾ ਇੱਥੇ ਇਹ ਆ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਕੁਛ ਵੀ ਜਿਹੜਾ ਹੈ ਸੁਖਬੀਰ ਬਾਦਲ ਦੇ ਕਹਿਣ ਤੋਂ ਬਿਨਾਂ, ਜਾਂ ਉਹਨਾਂ ਕਹਿ ਸਕਦੇ ਵੀ ਉਹਨਾਂ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਤਾਂ ਤੁਹਾਨੂੰ ਲੱਗਦਾ ਵੀ ਇਹ ਐਡਾ ਵੱਡਾ ਕਾਰਾ ਉਹਨਾਂ ਨੂੰ ਬਿਨਾਂ ਪੁੱਛਣ ਤੋਂ ਜਾਂ ਬਿਨਾਂ ਦੱਸਣ ਤੋਂ ਹੋਇਆ ਹੋਊਗਾ? ਨਹੀਂ, ਅਸਲ ਵਿੱਚ ਇਹ ਹੁੰਦਾ ਕਿ ਕਈ ਵਾਰੀ ਕੀ ਹੁੰਦਾ ਕਿ ਕੋਈ ਵੀ ਫੌਜੀ ਜਿਹੜੇ ਹੁੰਦੇ ਆ ਉਹ ਥੱਲੇ ਕੰਮ ਵੀ ਕਰਦੇ ਆ, ਨਾ ਤਾਂ ਜਿਹੜਾ ਜਰਨੈਲ ਆ ਉਹਦਾ ਹੀ ਲੱਗਣਾ। ਬਿਲਕੁਲ।
ਹੋ ਸਕਦਾ ਹੈ ਇਹਨਾਂ ਦੀ ਆਪਣੀ ਵੀ ਹੋਵੇ, ਕਿਉਂਕਿ ਇਹਨਾਂ ਦੇ ਆਪਣੇ ਇਲਾਕੇ ਦੇ ਵਿੱਚ, ਉੱਥੇ ਮਾਝੇ ਦੇ ਇਲਾਕੇ ਦੇ ਵਿੱਚ ਇਹ ਹੋਇਆ ਸਭ ਕੁਝ। ਇਹਦੇ ਵਿੱਚ ਜ਼ਰੂਰੀ ਨਹੀਂ। ਤੇ ਦੂਜਾ ਆ ਕਿ ਉਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਉਹ ਵੀ ਉੱਥੇ ਹਾਜ਼ਰ ਸੀਗੇ, ਹੋ ਸਕਦਾ ਉਹਨਾਂ ਦੇ ਥਰੂ ਗੱਲ ਕੀਤੀ ਹੋਵੇ। ਪਰ ਇਹ ਆ ਕਿ ਜਰਨੈਲ ਨੂੰ ਪਤਾ ਨਹੀਂ ਹੋਇਆ। ਇਹ ਵੋਟਾਂ ਅੱਗੇ ਵੋਟਾਂ ਆ ਰਹੀਆਂ 2022 ਦੀਆਂ ਜਾਂ ਸ਼੍ਰੋਮਣੀ ਅਕਾਲੀ ਦੀਆਂ SGPC ਦੀਆਂ ਵੋਟਾਂ ਆਉਣੀਆਂ, ਉਹਨਾਂ ਨੂੰ ਮੇਰੇ ਖਿਆਲ ਮੱਦੇ ਨਜ਼ਰ ਰੱਖ ਕੇ ਕੀਤਾ ਗਿਆ। ਜਿੰਨਾ ਚਿਰ ਤੱਕ ਤੁਹਾਡੇ ਉੱਤੇ ਇੱਕ ਤਰ੍ਹਾਂ ਦਾਗ ਹੀ ਲੱਗਾ ਹੋਇਆ, ਜਿੰਨਾ ਚਿਰ ਤੱਕ ਅਕਾਲ ਤਖਤ ਦੇ ਵੱਲੋਂ ਮਾਫੀ ਨਹੀਂ ਮਿਲਦੀ, ਉਨਾ ਚਿਰ ਤੱਕ ਇਹ ਕੋਈ ਇਲੈਕਸ਼ਨ ਮੈਨੂੰ ਨਹੀਂ ਲੱਗਦਾ ਕਿ ਕੋਈ ਲੜ ਸਕਦੇ, ਕਿਉਂਕਿ ਲੋਕਾਂ ਨੇ ਅਸੈਪਟ ਨਹੀਂ ਕਰਨਾ। ਉਹਨਾਂ ਨੂੰ ਵੀ ਪਤਾ ਆ ਹੁਣ ਉਹ ਪੋਲੀਟੀਕਲ ਕੈਰੀਅਰ ਇੱਕ ਤਰ੍ਹਾਂ ਦਾਗ ਉੱਤੇ ਲੱਗਾ। ਇਹ ਕੀਤਾ ਗਿਆ ਉਹਦੀ ਜਗ੍ਹਾ ਜਦੋਂ ਮਾਫੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਮਿਲੀ ਤਾਂ ਇੱਕ ਸਥਾਨਕ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਜਿਹੜੀ ਭੁੱਲ ਬਖਸ਼ਾਈ ਗਈ, ਤਾਂ ਉਹ ਸਰਵ ਉੱਚ ਦਾ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਹਨੂੰ ਇੱਕ ਢਾਹ ਲਾਉਣ ਦਾ ਕਾਰਨ ਕੀਤਾ। ਬਿਲਕੁਲ ਇੱਕ ਚੈਲੰਜ ਕੀਤਾ। ਬਿਲਕੁਲ। ਤੇ ਇਸੇ ਕਰਕੇ ਉਹ ਜਿਹੜੇ ਇਹਦੇ ਨਾਲ ਬਹੁਤ ਵੱਡੀ ਬਹਿਸ ਛੇੜ ਸਕਦੀ ਕਿ ਕਿਸੇ ਵੇਲੇ ਵੀ ਜੇ ਇੱਕ ਵਾਰ ਇਹ ਲੀਹ ਤੋੜ ਦਿੱਤੀ, ਜਿਹੜੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਲੀਹ ਤੋੜ ਦਿੱਤੀ, ਤੇ ਗੱਲ ਕੰਮ ਅੱਗੇ ਵੀ ਚੱਲ ਸਕਦਾ। ਨਹੀਂ ਉਹ ਠੀਕ ਹੈ ਸਾਡੀ ਗੱਲ ਕਿ ਅੱਗੇ ਚੱਲ ਸਕਦਾ, ਪਰ ਉਹਨੂੰ ਰੋਕਣ ਦੇ ਲਈ ਹੁਣ ਉਹਨਾਂ ਨੇ ਮੈਨੂੰ ਲੱਗਦਾ ਨਹੀਂ ਕਿ ਉਹਨੂੰ ਰੋਕਣ ਦੇ ਲਈ ਕੰਮ ਵੀ ਕੀਤਾ ਹਰਪ੍ਰੀਤ ਸਿੰਘ ਉਹਨਾਂ ਨੇ ਜੀ। ਤੇ ਉਹਨਾਂ ਨੇ ਜਥੇਦਾਰ ਸਾਹਿਬ ਨੇ ਜਿਹੜੇ ਸਸਪੈਂਡ ਕਰ ਦਿੱਤੇ SGPC ਦੇ ਮੈਂਬਰ, ਉਹਨਾਂ ਨੇ ਤੁਰੰਤ ਐਕਸ਼ਨ ਲਿਆ, ਤਨਖਾਹੀਏ ਲਾਇਆ ਤੇ ਇਸੇ ਕਰਕੇ ਉਹ ਰੋਕਣ ਦੇ ਲਈ ਚੀਜ਼ਾਂ ਹੁੰਦੀਆਂ ਆ। ਪਰ ਇੱਕ ਇਹ ਆ ਵੀ ਇੱਕ ਤਰ੍ਹਾਂ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਅਕਾਲ ਤਖਤ ਸੁਪਰੀਮ ਹੈ ਅੱਜ ਵੀ। ਬਿਲਕੁਲ ਇਹ ਵਧੀਆ ਗੱਲ ਹੋਈ ਆ ਜੀ। ਦਿਲਜੀਤ ਜੀ, ਇਸ ਤੋਂ ਬਾਅਦ ਮੈਂ ਗੱਲ ਕਰਨੀ ਚਾਹੁੰਦਾ ਪੰਜਾਬ ਦੀ ਰਾਜਨੀਤੀ ਬਾਰੇ। ਪੰਜਾਬ ਦੀ ਜਿਹੜਾ 2022 ਦਾ ਜਿਹੜਾ ਵਿਗਲ ਵੱਜ ਚੁੱਕਾ, ਇਸ ਲਈ ਜਿਹੜੀਆਂ ਹਰ ਚੀਜ਼ ਨੂੰ ਰਾਜਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ। ਹੁਣ ਪਿਛਲੇ ਕਾਫੀ ਦਿਨਾਂ ਦੇ ਵਿੱਚ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਜਿਹੜਾ ਮੁੱਦਾ ਉਹ ਬਹੁਤ ਭਾਰੂ ਹੋਇਆ, ਤੇ ਇਸ ਵੇਲੇ ਜਿਹੜੇ ਸਾਡੇ ਰਾਜਨੀਤਿਕ ਲੀਡਰ ਆ ਉਹਦੇ ਤੇ ਵੀ ਬਹੁਤ ਜ਼ਿਆਦਾ ਰਾਜਨੀਤੀ ਕਰ ਰਹੇ ਆ। ਤਕਰੀਬਨ 100-125 ਘਰ ਦੇ ਵਿੱਚ 70 ਵੇਚ ਚੁੱਕੇ ਆ, ਜਾਨਾਂ ਜਾ ਚੁੱਕੀਆਂ। ਤੇ ਜਿਹੜੇ ਸਾਡੇ ਹੁਣ ਕਾਂਗਰਸ ਵੇਲੇ ਸਾਰਾ ਕੁਝ ਹੋਇਆ ਤਾਂ ਜਿਹੜੇ BJP ਆ, ਅਕਾਲੀ ਦਲ ਆ, ਇਹ ਰੌਲਾ ਪਾ ਰਹੇ ਆ। ਮੇਰੇ ਖਿਆਲ ਜੇਕਰ ਅਕਾਲੀ ਦਲ ਵੇਲੇ ਹੁੰਦਾ ਤਾਂ ਕਾਂਗਰਸ ਵਾਲਿਆਂ ਨੇ ਵੀ ਇਹੀ ਕੁਝ ਕਰਨਾ ਸੀ। ਪਰ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਰਾਜਨੀਤੀਆਂ ਲੋਕਾਂ ਨੂੰ ਜਿਹੜਾ ਰਾਜਨੀਤੀ ਦੀ ਕੰਧ ਤੋਂ ਪਰਲੇ ਬੰਨੇ ਕਿਉਂ ਨਹੀਂ ਦਿਸਦਾ? ਉਹਨਾਂ ਨੂੰ ਲੋਕਾਂ ਦੀ ਆਮ ਜਿਹੜੀਆਂ ਪੀੜ ਆ ਉਹ ਕਿਉਂ ਨਹੀਂ ਦਿਸਦੀ? ਕਦੋਂ ਇਹ ਜਿਹੜੀ ਰਾਜਨੀਤੀ ਤੋਂ ਵੱਖਰੇ ਹੋ ਕੇ ਸੋਚਣਗੇ? ਇਸ ਵੇਲੇ ਜਿਹੜਾ ਯੂਥ ਅਕਾਲੀ ਦਲ ਆ ਉਹਨਾਂ ਨੇ ਘਰਾਓ ਕੀਤਾ ਹੋਇਆ ਆ ਬੰਟੀ ਰਮਾਣਾ ਦੀ ਅਗਵਾਈ ਦੇ ਵਿੱਚ। ਰਮਨਦੀਪ ਸਿੱਕੀ ਹੋਣੀ ਜਿਹੜੇ MLA ਜੀ ਰਮਨਦੀਪ ਸਿੱਕੀ ਹੋਣੀ ਬੜੇ ਧਾਰਮਿਕ ਬਿਰਤੀ ਵਾਲੇ ਆ। ਬਿਲਕੁਲ। ਤੁਹਾਨੂੰ ਹੀ ਪਤਾ ਹੋਣਾ ਕਿ ਇੱਥੇ ਵੀ ਬਾਈ ਇਲੈਕਸ਼ਨ ਹੋਈ ਸੀ ਇੱਕ ਵਾਰੀ ਜੀ, ਤੇ ਉਦੋਂ ਇਹ ਹਰਮੰਦਰ ਸਾਹਿਬ ਦੀ ਇਹਨਾਂ ਨੇ ਆਪਣੀ ਜੋ ਇਹਨਾਂ ਨੇ ਰੱਖਿਆ ਸੀ ਕਿ ਮੈਂ ਉੱਥੇ ਟਾਈਮ ਦੇਣਾ ਆ ਜੀ, ਉਸ ਟਾਈਮ ਦੇ ਵਿੱਚ ਉੱਥੇ ਰਹੇ ਸੀ ਤੇ ਆਪਣੇ ਆਏ ਨਹੀਂ ਸੀ ਇਲਾਕੇ ਜੀ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਮੇਰੇ ਖਿਆਲ ਅਸਤੀਫਾ ਦੇਣ ਵਾਲੇ ਵੀ ਸਿੱਕੀ ਸਾਹਿਬ ਸੀ ਜੀ। ਹੁਣ ਉਹਨਾਂ ਦਾ ਘਰਾਓ ਵੀ ਹੋ ਰਿਹਾ ਆ ਇਸੇ ਮਾਮਲੇ ਦੇ ਉੱਤੇ। ਤੁਹਾਡੀ ਗੱਲ ਠੀਕ ਹੈ ਕਿ ਰਾਜਨੀਤੀ ਹੋਈ ਆ ਜੀ, ਪਰ ਕੀ ਸਰਕਾਰ ਨੂੰ ਇਹ ਗੱਲਾਂ ਪਤਾ ਹੀ ਨਹੀਂ ਸੀ? ਜੇ ਅਸੀਂ ਪਿਛਲੇ ਹੁਣ ਗੱਲ ਕਰੀਏ 111 ਦੇ ਕਰੀਬ ਤਾਂ ਡੈਥ ਹੋ ਚੁੱਕੀਆਂ ਜਿਹੜੀਆਂ ਕਿ ਸ਼ਰਾਬ ਨਾਲ ਹੋਏ ਆ ਜੀ। ਪਰ ਕਈ ਲੋਕ ਅਜੇ ਵੀ ਹੈਗੇ ਜਿਹੜੇ ਆਇਡੈਂਟੀਫਾਈ ਪਹਿਲਾਂ ਹੋਏ ਨਹੀਂ, ਜਦੋਂ ਇੱਕਦਮ ਹੀ ਹੋਣ ਲੱਗੀਆਂ ਮੌਤਾਂ ਜਿਹੜੀਆਂ। ਉਸ ਤੋਂ ਪਹਿਲਾਂ ਵੀ ਇਹ ਕਿਹਾ ਜਾ ਰਿਹਾ ਕਿ 6-7 ਬੰਦੇ ਇਦਾਂ ਦੇ ਹੈਗੇ ਆ ਜਿਹੜੇ ਕਿ ਪਹਿਲਾਂ ਮੌਤਾਂ ਹੋ ਚੁੱਕੀਆਂ ਸੀ ਜੀ। ਹੁਣ ਉਹ ਜ਼ਹਿਰੀਲੀ ਸ਼ਰਾਬ ਕਿੱਥੋਂ ਆਈ ਆ, ਕਿੱਦਾਂ ਆਈ ਆ, ਇਹਦਾ ਤੁਸੀਂ ਦੇਖ ਲਓ ਕਿ ਪਿਛਲੇ 24 ਘੰਟਿਆਂ ਦੇ ਵਿੱਚ ਜਾਂ ਕੱਲ ਦੀ ਦਿਹਾੜੀ ਦੇ ਵਿੱਚ 238 ਕੇਸ ਪੰਜਾਬ ਦੇ ਵਿੱਚ ਹੋਏ ਆ ਨਜਾਇਜ਼ ਸ਼ਰਾਬ ਦੇ ਮਾਮਲੇ ਦੇ ਵਿੱਚ। ਬਿਲਕੁਲ। ਤੇ ਹੋਰ ਹੈਰਾਨੀ ਦੀ ਗੱਲ ਆ ਵੀ ਜਦੋਂ ਤੇ ਮਾਮਲਾ ਪਿਛਲੇ 4 ਦਿਨਾਂ ਦੇ ਵਿੱਚ ਪੁਲਿਸ ਨੇ 10,410 ਲੀਟਰ ਜੀ, ਬਹੁਤ ਜ਼ਿਆਦਾ ਸ਼ਰਾਬ ਹੁੰਦੀ ਹੈ, 10,410 ਲੀਟਰ ਦੇ ਕਰੀਬ ਜਿਹੜੀ ਲਾਹਣ ਆ ਉਹ ਬਰਾਮਦ ਕਰ ਲਈ ਆ ਜੀ। ਇੰਨੇ ਜ਼ਿਆਦਾ ਲੋਕਾਂ ਦੇ ਉੱਤੇ ਜਿਹੜੇ ਪਰਚੇ ਆ ਉਹ ਪਾਏ ਜਾ ਰਹੇ ਆ। ਅੱਜ ਕੈਪਟਨ ਸਾਹਿਬ ਵੀ ਲਾਈਵ ਹੋਏ ਸੀ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਚਾਹੇ ਕੋਈ ਪੋਲੀਟੀਕਲ ਹੈਗਾ, ਉਹ ਚਾਹੇ ਕੋਈ ਕਿਸੇ ਵੀ ਬਿਊਰੋਕ੍ਰੇਸੀ ਦੇ ਨਾਲ ਜੁੜਿਆ ਹੋਇਆ ਬੰਦਾ, ਤੇ ਉਹਨਾਂ ਸਾਰਿਆਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਤੁਹਾਨੂੰ ਲੱਗਦਾ ਦਲਜੀਤ ਜੀ ਕਿ ਸਿਰਫ ਲਾਈਵ ਹੋ ਕੇ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ? ਕਿਉਂਕਿ ਜਦੋਂ ਦਾ ਲੋਕਡਾਊਨ ਹੋਇਆ ਮੇਰੇ ਨੇ ਖਿਆਲ ਕਿ ਜਿਹੜੇ ਕੈਪਟਨ ਸਾਹਿਬ ਹੈ, ਜਿਹੜੇ ਸਾਡੇ ਸੂਬੇ ਦੇ ਮੁਖੀ ਆ, ਉਹ ਕਿਤੇ ਬਾਹਰ ਨਿਕਲੇ ਹੋਣ, ਕਿਤੇ ਹਵਾਈ ਦੌਰਾ ਵੀ ਉਹਨਾਂ ਨੇ ਕੀਤਾ ਹੋਵੇ, ਉਹ ਬਸ ਹਫ਼ਤੇ ਬਾਅਦ ਲਾਈਵ ਹੁੰਦੇ ਆ ਤੇ ਆਪਣੇ ਜਿਹੜੇ ਸਵਾਲਾਂ ਦੇ ਜਵਾਬ ਦਿੰਦੇ ਆ। ਮੇਰੇ ਖਿਆਲ ਨਾਲ ਜਿਹੜੀ ਜ਼ਿੰਮੇਵਾਰੀ ਉਹ ਕਿਤੇ ਨਾ ਕਿਤੇ ਸਾਡੇ ਮੁਖੀ ਦੀ ਬਣਦੀ ਆ। ਨਹੀਂ, ਅਸਲ ਵਿੱਚ ਅਸੀਂ ਵੀ ਇਹ ਗੱਲ ਆਖਦੇ ਆ ਕਿ ਬੰਦੇ ਨੂੰ ਫੀਲਡ ਦੇ ਵਿੱਚ ਹੀ ਰਹਿਣਾ ਚਾਹੀਦਾ ਜੀ, ਜਦ ਕਿ ਇਹ ਵੀ ਥੋੜਾ ਜਿਹਾ ਆਫਿਸ ਵਰਕ ਹੈਗਾ ਆ। ਜਿੱਥੇ ਨਹੀਂ ਜਾਣ ਦੀ ਲੋੜ ਉੱਥੇ ਨਹੀਂ ਵੀ ਜਾਣ ਦੀ ਲੋੜ, ਉਹ ਕੋਈ ਏਡੀ ਗੱਲ ਨਹੀਂ। ਬਿਲਕੁਲ। ਪਰ ਗੱਲ ਇਹ ਆ ਕਿ ਕੀ ਤੁਹਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਜਿਨ੍ਹਾਂ ਨੇ ਫੀਲਡ ਦੇ ਵਿੱਚ ਰਹਿਣਾ, ਕੀ ਉਹ ਤੁਹਾਡੇ ਕਾਬੂ ਦੇ ਵਿੱਚ ਹੈਗੇ ਆ? ਅਸਲ ਵਿੱਚ ਜਿਹੜੀ ਬਿਊਰੋਕ੍ਰੇਸੀ ਆ, ਅਸੀਂ ਨਾ ਹਮੇਸ਼ਾ ਹੀ ਸਾਡੇ ਵੀ ਇਹ ਜਿਹਨ ਦੇ ਵਿੱਚ ਬਣ ਗਿਆ, ਸਾਨੂੰ ਅਜੇ ਤੱਕ ਲੋਕਤੰਤਰ ਦਾ ਢਾਂਚਾ ਨਹੀਂ ਪਤਾ ਲੱਗਾ ਜੀ। ਅਸੀਂ ਲੋਕ ਸਿੱਧੀ ਉਂਗਲੀ ਪਹਿਲਾਂ ਹੀ ਲੀਡਰ ਵੱਲ ਨੂੰ ਕਰਦੇ ਹਾਂ ਜੀ। ਬਹੁਤ ਸਾਰੇ ਕਾਂਗਰਸੀ ਲੀਡਰ ਇਸ ਵੇਲੇ ਪਰੇਸ਼ਾਨ ਆ ਕਿ ਸਾਡੇ ਜਿਹੜੇ ਮੁਲਾਜ਼ਮ ਆ,
ਜਿਹੜੇ ਬਿਊਰੋਕ੍ਰੇਸੀ ਦੇ ਵਿੱਚ ਕੰਮ ਕਰਦੇ ਆ ਅਫਸਰ ਆ, ਉਹ ਸਾਡੀ ਗੱਲ ਹੀ ਨਹੀਂ ਮੰਨਦੇ। ਦਲਜੀਤ ਜੀ, ਉਂਗਲ ਉਹਨਾਂ ਵੱਲ ਤਾਂ ਕੀਤੀ ਜਾਂਦੀ ਕਿਉਂਕਿ ਇਹ ਜਿਹੜੇ ਇੱਕ ਤਰ੍ਹਾਂ ਦਾ ਢਾਂਚਾ ਬਣਿਆ ਹੋਇਆ, ਇੱਕ ਬਣਾ ਦਿੱਤਾ ਗਿਆ ਸਾਡੇ ਜਦੋਂ ਥੱਲੇ ਨਿੱਕੀ ਤੋਂ ਨਿੱਕੀ ਜਿਹੜੀ ਜ਼ਿਲ੍ਹੇ ਦੇ ਵਿੱਚ ਕੋਈ ਪੋਸਟਿੰਗ ਹੁੰਦੀ ਆ, ਉਹ ਮੇਰੇ ਖਿਆਲ ਉਹ ਜਿਹੜਾ ਜ਼ਿਲ੍ਹੇ ਦਾ ਜਾਂ ਉੱਥੋਂ ਦਾ ਜਿਹੜਾ ਸਥਾਨਕ MLA ਆ ਉਹਨੂੰ ਪੁੱਛ ਕੇ ਕੀਤੀ ਜਾਂਦੀ ਆ। ਨਹੀਂ ਦੇਖੋ, ਇਹ ਇਨਵੋਲਵਮੈਂਟ ਹੈ ਜੀ, ਪਰ ਸਾਡੇ ਲੋਕਾਂ ਨੂੰ ਦੋਨਾਂ ਨਹੀਂ ਜਦੋਂ ਤੱਕ ਨਹੀਂ ਘੜੀਸਦੇ ਜੀ, ਜਿੰਨਾ ਚਿਰ ਤੱਕ ਬਿਊਰੋਕ੍ਰੇਸੀ ਨੂੰ, ਮੈਂ ਇਹ ਨਹੀਂ ਕਹਿ ਰਿਹਾ ਕਿ ਇਹਨੂੰ ਬਲੇਮ ਗਲਤ ਕਰ ਰਿਹਾ, ਬਲੇਮ ਕਰਨਾ ਚਾਹੀਦਾ ਜੀ, ਪਰ ਜਿੰਨਾ ਚਿਰ ਤੱਕ ਲੋਕ ਬਿਊਰੋਕ੍ਰੇਸੀ ਨੂੰ ਬਲੇਮ ਨਹੀਂ ਕਰਨ ਲੱਗਦੇ ਉਹਨਾਂ ਚਿਰ ਤੱਕ ਵਧੀਆ ਚੀਜ਼ ਨਹੀਂ ਆਉਣੀ ਜੀ। ਕੋਈ ਵੀ ਬੰਦਾ ਜਿਹਨੇ ਆਪਣੀ ਡਿਊਟੀ ਦੇ ਦੌਰਾਨ ਕੁਤਾਹੀ ਕੀਤੀ ਆ, ਚਾਹੇ ਉਹ ਰਿਟਾਇਰ ਵੀ ਹੋ ਜਾਵੇ, ਪਹਿਲਾਂ ਤਾਂ ਇਹ ਹੁੰਦਾ ਸੀ ਕਿ ਕੋਈ ਬਾਅਦ ਵਿੱਚ ਕੇਸ ਨਿਕਲਦੇ ਹੁੰਦੇ ਸੀ, ਉੱਤੇ ਕੇਸ ਹੀ ਨਹੀਂ ਚੱਲਦਾ ਹੁੰਦਾ ਸੀ ਵੀ ਪਹਿਲਾਂ ਹੋ ਗਿਆ, ਪਰ ਹੁਣ ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਜੇ ਕੋਈ ਬੰਦਾ ਬਾਅਦ ਵਿੱਚ ਰਿਟਾਇਰਮੈਂਟ ਵੀ ਹੋ ਜਾਂਦੀ ਆ, ਬਾਅਦ ਦੇ ਵਿੱਚ ਵੀ ਉੱਤੇ ਕੇਸ ਚਲਾਓ, ਉਹਨੂੰ ਬਾਅਦ ਦੇ ਵਿੱਚ ਵੀ ਸੱਦੋ ਅਦਾਲਤ ਦੇ ਵਿੱਚ। ਪਰ ਜਦੋਂ ਵੀ ਇਦਾਂ ਦਾ ਕੁਝ ਹੁੰਦਾ ਆ, ਪਹਿਲਾਂ ਆਪਾਂ ਪਟਾਕਾ ਫੈਕਟਰੀ ਦੀ ਵੀ ਇੱਕ ਵਾਰ ਗੱਲ ਕੀਤੀ, ਤਾਂ ਜਦੋਂ ਇਦਾਂ ਦਾ ਕੁਝ ਹਾਦਸਾ ਵਾਪਰਦਾ ਉਦੋਂ ਸਰਕਾਰਾਂ ਦੀ ਨੀਂਦ ਖੁੱਲ੍ਹਦੀ ਆ, ਉਦੋਂ 2-4 ਕਾਰਵਾਈਆਂ ਕੀਤੀਆਂ ਜਾਂਦੀਆਂ, ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾਂਦਾ, ਫਿਰ ਉਹ 2-4 ਦਿਨਾਂ ਦੇ ਰੌਲੇ ਤੋਂ ਬਾਅਦ ਸਭ ਕੁਝ ਠੱਪ ਹੋ ਜਾਂਦਾ। ਮੇਰੇ ਖਿਆਲ ਨਾਲ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਹੈ ਪਟਾਕਾ ਫੈਕਟਰੀ ਦੀ, ਸਿੱਟ ਬਣੀ ਆ, ਅਜੇ ਤੱਕ ਉਹਦਾ ਕੀ ਨਿਕਲਿਆ ਉਹ ਅਜੇ ਤੱਕ ਨਹੀਂ ਪਤਾ ਲੱਗਾ। ਇਦਾਂ ਦੇ ਬਹੁਤ ਸਾਰੇ ਜਿਹੜੇ ਆ ਹਾਦਸੇ ਹਮੇਸ਼ਾ ਹੁੰਦੇ ਰਹੇ। ਹੁਣ ਜੇ ਨਜਾਇਜ਼ ਜਾਂ ਜ਼ਹਿਰੀਲੀ ਸ਼ਰਾਬ ਦਾ ਮਸਲਾ, ਇਹ ਮੇਰੇ ਖਿਆਲ ਹੁਣ ਨਹੀਂ ਵਿਕਣਾ ਸਟਾਰਟ ਹੋਇਆ, ਜਾਂ ਇਹ ਕੋਈ ਰਾਤ ਨੂੰ ਆ ਕੇ ਨਹੀਂ ਵੇਚਦੇ, ਖੁੱਲ੍ਹੇਆਮ ਵਿਕਦੀ ਆ ਤੇ ਹਮੇਸ਼ਾ ਤੋਂ ਵਿਕਦੀ ਆ। ਇਸ ਤੋਂ ਪਹਿਲਾਂ ਹੁਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਰੌਲਾ ਪਾ ਰਹੇ ਆ, 10 ਸਾਲ ਉਹਨਾਂ ਦਾ ਰਾਜ ਰਿਹਾ, ਤਾਂ ਉਹਨਾਂ ਵਾਰ ਵੀ ਵਿਕਦੀ ਹੁੰਦੀ ਸੀ। ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸਿਆ 2007 ਦੇ ਵਿੱਚ ਗ੍ਰਹਿ ਮੰਤਰਾਲੇ ਦੀ ਰਿਪੋਰਟ ਆ ਜੀ, ਉਹ ਕਹਿ ਰਿਹਾ ਵੀ 473 ਪੰਜਾਬ 'ਚ ਮਰੇ ਆ ਜੀ, ਇਹ ਗ੍ਰਹਿ ਮੰਤਰਾਲਾ ਕਹਿ ਰਿਹਾ। ਪਿਛਲੇ ਅਕਾਲੀ ਸਰਕਾਰ ਦੀਆਂ ਜਿੰਨੀਆਂ ਵੀ ਅਸੀਂ ਸਾਲ ਕੱਢ ਲਈਏ, ਉਹਦੇ ਵਿੱਚ ਸਾਰਿਆਂ ਦੇ ਵਿੱਚ ਇਹੀ ਆ ਕਿ ਕਿੰਨੇ ਜਿਹੜੇ ਜ਼ਹਿਰੀਲੀ ਸ਼ਰਾਬ ਦੇ ਨਾਲ ਹਰ ਸਾਲੇ ਮਰਦੇ ਆ ਜੀ। ਇਹ ਤਾਂ ਇਹ ਗੱਲ ਹੋਈ ਕਿ ਇੱਕਦਮ ਹੀ ਇਹ ਮਰੇ ਆ, ਇੱਕ ਵਾਰੀ ਮਰੇ ਆ, ਬਿਲਕੁਲ ਅਸਲ ਵਿੱਚ ਕੁਝ ਦਿਨਾਂ 'ਚ ਮਰੇ ਤਾਂ ਹੋ ਗਿਆ ਇਹ ਗੱਲ। ਦੂਜਾ ਇਹ ਕਿ ਜਿਹੜਾ ਲੋਕਡਾਊਨ ਲੱਗਾ ਸੀ ਪਹਿਲਾਂ ਫਰਵਰੀ ਮਾਰਚ ਦੇ ਵਿੱਚ, ਜਦੋਂ ਪਹਿਲਾਂ ਹੀ ਆਪਾਂ ਲੋਕਡਾਊਨ ਜਿਹੜਾ ਪਹਿਲਾਂ ਚਲਾਇਆ 23 ਮਾਰਚ ਤੋਂ ਜੀ, ਪਹਿਲੇ 40 ਦਿਨਾਂ ਦਾ ਜਿਹੜਾ ਚੱਲਿਆ ਸੀ, ਉਹਦੇ ਵਿੱਚ ਸ਼ੰਭੂ ਦੇ ਵਿੱਚ ਫੈਕਟਰੀ ਫੜ ਹੋਈ ਸੀ। ਬਿਲਕੁਲ ਹੁਣ ਵੀ ਜਿਹੜੇ ਲੋਕ ਆਮ ਲੋਕ ਉਹਨਾਂ ਨੂੰ ਫੜਿਆ ਜਾ ਰਿਹਾ। ਇਹ ਕੋਈ ਬਹੁਤੇ ਸਰਮਾਏਦਾਰ ਨਹੀਂ ਲੋਕ ਹੁੰਦੇ ਜਿਹੜੇ ਸ਼ਰਾਬ ਵੇਚਣ ਦਾ ਕੰਮ ਵੀ ਕਰਦੇ ਆ, ਤੁਸੀਂ ਜਾ ਕੇ ਇਹਨਾਂ ਦੇ ਘਰ ਵੀ ਦੇਖ ਲਓ, ਇਹ ਬੜੇ ਗਰੀਬ ਲੋਕ ਹੁੰਦੇ ਆ। ਇਹ ਚਿੱਟੇ ਵੇਚਣ ਵਾਲਿਆਂ ਵਾਂਗੂ ਬਹੁਤੇ ਅਮੀਰ ਨਹੀਂ ਹੁੰਦੇ ਜੀ, ਇਹ ਕਿਉਂਕਿ ਇਹਨਾਂ ਦਾ ਕੋਸਟ ਟੂ ਕੋਸਟ ਥੋੜਾ ਬਹੁਤਾ ਇਹਨਾਂ ਨੂੰ ਬਚਤ ਹੁੰਦੀ ਹੈ। ਪਰ ਅਸਲ ਪ੍ਰੋਬਲਮ ਜਿਹੜੀ ਵੱਡੇ ਮਗਰਮੱਛ ਆ ਕਿ ਇਹ ਜਿਹੜਾ ਪਿੱਛੋਂ ਸਪਲਾਈ ਹੋ ਰਹੀ ਆ, ਅਸਲ ਵਿੱਚ ਤਾਂ ਉੱਥੇ ਹੋਇਆ ਜਿਹੜਾ ਸਪਿਰਿਟ ਆ ਜੀ, ਜਿਹੜਾ ਮੈਥਾਨੋਲ ਹੁਣ ਕਿਹਾ ਜਾ ਰਿਹਾ ਕਿ ਉਹ ਵਰਤਿਆ ਗਿਆ, ਪਿੱਛੇ ਜਿਹੜਾ ਰॉ ਮਟੀਰੀਅਲ ਆ ਉਹ ਮਾੜਾ ਆ ਜੀ। ਈਵਨ ਕਿ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਹਲਵਾਈ ਆ, ਹਲਵਾਈਆਂ ਦੀ ਜਿੰਨੀ ਰਾ ਮਟੀਰੀਅਲ ਬਚ ਜਾਂਦਾ ਆ ਉਹ ਵੀ ਯੂਜ਼ ਕੀਤਾ ਜਾਂਦਾ, ਫਿਰ ਇਹਦੇ ਵਿੱਚ ਯੂਰੀਆ ਵੀ ਪਾਇਆ ਜਾਂਦਾ, ਫਿਰ ਇਹਦੇ ਵਿੱਚ ਚੱਪਲਾਂ ਪਲਾਸਟਿਕ ਦੀਆਂ ਵੀ ਸਿੱਟੀਆਂ ਜਾਂਦੀਆਂ। ਜਦੋਂ ਐਡਾ ਵੱਡਾ ਕਾਰਾ ਵਾਪਰਦਾ ਤੇ ਇੱਕੋ ਜਿਹਾ ਤਰੀਕਾ ਤੋਂ, ਸੋ ਜਿਹੜੀ ਇਹ ਮੇਨ ਜਿਹੜੀ ਸਪਲਾਈ ਆ ਉਹ ਮੇਰੇ ਖਿਆਲ ਇੱਕ ਥਾਂ ਤੋਂ ਚੱਲਦੀ ਹੋਣੀ ਆ, ਸੋ ਸਪਲਾਇਰ ਕਾਫੀ ਵੱਡਾ, ਜਾਂ ਉਹ ਬਿਨਾਂ ਜਿਹੜੇ ਸਥਾਨਕ ਨੇਤਾ ਆ, ਜਾਂ ਅਸੀਂ ਕਿਸੇ ਤੇ ਉਂਗਲ ਨਹੀਂ ਚੁੱਕ ਰਹੇ, ਪਰ ਇਹ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਹੁੰਦਾ ਹੋਵੇ। ਸਭ ਕੁਝ ਹੀ ਆ। ਹੁਣ ਤੁਸੀਂ ਦੇਖੋ ਕਿ 4 ਦਿਨਾਂ ਦੇ ਵਿੱਚ ਪੁਲਿਸ ਨੂੰ ਕਿੱਦਾਂ ਪਤਾ ਲੱਗ ਗਿਆ ਕਿ 10,000 ਇੰਨੀ ਤਕੜੀ ਇਨਵੈਸਟੀਗੇਸ਼ਨ। ਬਿਲਕੁਲ ਬਰਗਾੜੀ ਕਾਂਡ ਦੇ ਅੱਜ ਤੱਕ ਨਹੀਂ ਪਤਾ ਲੱਗਾ ਕਿ ਪੁਲਿਸ ਵਾਲੇ ਕੌਣ ਸੀ, ਜਦ ਕਿ ਸਾਰਾ ਕੁਝ ਰਿਕਾਰਡ ਵੀ ਹੁੰਦਾ। ਤੁਹਾਨੂੰ ਕਿੱਦਾਂ ਪਤਾ ਲੱਗ ਗਿਆ 238 ਕੇਸ ਸਿਰਫ ਇੱਕ ਦਿਨ ਦੇ ਵਿੱਚ ਹੋ ਜਾਂਦੇ ਆ? ਪੁਲਿਸ ਵਾਲਿਆਂ ਨੂੰ ਕਿੱਦਾਂ ਪਤਾ ਲੱਗ ਗਿਆ ਕਿ 238 ਆ? ਇਹਦਾ ਮਤਲਬ ਕੀ ਆ ਕਿ 238 ਜਿਹੜੇ ਬੰਦੇ ਆਏ ਆ ਉਹ ਹਿੱਸਾ ਪੱਤੀ ਇਹਨਾਂ ਨੂੰ ਦਿੰਦੇ ਸੀ, ਪਰ ਸਰਕਾਰ ਕਿਉਂਕਿ ਇਹ ਹਿੱਸਾ ਪੱਤੀ ਥਾਣੇਦਾਰ ਜਿਹੜਾ ਸਿੱਧਾ ਲੈਂਦਾ ਆ ਉਹ ਬਦਨਾਮ ਹੁੰਦਾ, ਪਰ ਜਿਹੜਾ ਹਿੱਸਾ ਆ ਉਹ ਤਾਂ ਸਾਰੇ ਜਾਣਦੇ ਹੀ ਆ, ਉੱਪਰ ਤੱਕ ਜਾਂਦਾ, ਸਾਰੇ ਇਨਵੋਲਵ ਹੁੰਦੇ ਆ। ਜਿਹੜਾ ਬੰਦਾ ਵਿੱਚ ਨਾ ਕਰਦਾ ਆ, ਚਾਹੇ ਉਹ DSP ਆ ਜਾਂ SSP ਆ, ਨਾ ਕਰਦਾ ਆ, ਉਹਨੂੰ ਖੁੱਡੇ ਲਾਈਨ ਲਾਉਂਦੇ ਆ। ਬਿਲਕੁਲ ਕਿ ਹੁਣ ਅਗਲੀ ਸਰਕਾਰ ਦੇ ਵਿੱਚ ਵੀ ਤੂੰ ਦੇਖੀ, ਅਸਲ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਆਪ ਲਵਾਏ ਜਾਂਦੇ ਆ, ਉਹ ਲਵਾਏ ਕਿਉਂ ਜਾਂਦੇ ਆ ਕਿ ਸਾਡੇ ਤੱਕ ਹਿੱਸਾ ਪੱਤੀ ਪਹੁੰਚਦਾ ਰਹੇ, ਸਾਡਾ ਬੰਦਾ ਹੋਊਗਾ, ਸਾਨੂੰ ਪੁੱਛਣ ਦੀ ਕੋਈ ਲੋੜ ਨਹੀਂ ਪੈਣੀ। ਇਸ ਕਰਕੇ ਉਹ ਲੋਕਾਂ ਨੂੰ ਪਤਾ ਸੀ, ਉਹਨਾਂ ਨੇ ਫੜ ਕੇ ਕਰ ਲਿਆ। ਇਸ ਕਰਕੇ ਜਿਹੜੇ ਮੁਲਾਜ਼ਮ ਵੀ ਹੈਗੇ ਆ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਤਨਖਾਹਾਂ ਤਾਂ ਤੁਸੀਂ ਲੈਂਦੇ ਹੀ ਆ, ਪਰ ਇੱਕ ਜ਼ਮੀਰ ਵੀ ਹੁੰਦਾ ਜਦੋਂ ਬੰਦਾ ਰਿਟਾਇਰ ਹੋ ਜਾਂਦਾ। ਹੁਣ ਸਮੇਂ ਸੈਣੀ ਆ, ਕੱਢੀ ਬੱਲੇ ਬੱਲੇ ਸੀ, ਅੱਜ ਭੱਜਦਾ ਫਿਰਦਾ, ਲੁਕਦਾ ਫਿਰਦਾ। ਇਹ ਦਿਨ ਜਿਹੜੇ ਆ ਇਹ ਹਰ ਇੱਕ ਦੇ ਉੱਤੇ ਆਉਣੇ ਆ, ਕਿਸੇ ਦੀ ਵੀ ਤੁਸੀਂ ਗੱਲ ਲਾ ਲਓ। ਜਿਹੜੇ ਵਧੀਆ ਤਰ੍ਹਾਂ ਡਿਊਟੀ ਕਰਕੇ ਗਏ ਆ
ਉਹ ਬੰਦੇ ਪਰ ਮੇਰੇ ਖਿਆਲ ਨਾਲ ਜਿਹੜਾ ਸਾਡਾ ਸਿਸਟਮ ਹੈ ਉਹ ਪੂਰੀ ਤਰ੍ਹਾਂ ਕਰਪਟ ਹੋ ਚੁੱਕਾ। ਜੇ ਕੋਈ ਇਮਾਨਦਾਰ ਬੰਦਾ ਜੇ ਕੁਝ ਕਰਨਾ ਚਾਹੁੰਦਾ ਵੀ ਹੈ, ਕੋਈ ਇਮਾਨਦਾਰ ਮੁਲਾਜ਼ਮ, ਤੇ ਉਹਨੂੰ ਕਰਨ ਵੀ ਨਹੀਂ ਦਿੱਤਾ ਜਾਂਦਾ। ਇਹ ਗੱਲ ਤੁਹਾਡੀ ਸਹੀ ਆ ਕਿ ਉਹਨੂੰ ਕਰਨ ਨਹੀਂ ਦਿੱਤਾ ਜਾਂਦਾ ਕਿਉਂਕਿ ਉਹਨਾਂ ਦੀ ਮੈਜੋਰਟੀ ਨਹੀਂ, ਮੈਜੋਰਟੀ ਇਦਾਂ ਦੀ ਲੋਕਾਂ ਦੀ ਉਹਨੂੰ ਪ੍ਰੈਸ਼ਰ ਪਾਇਆ ਜਾਂਦਾ। ਬਹੁਤ ਸਾਰੇ ਲੋਕ ਆ ਇੰਨੀ ਅੱਜ ਕੱਲ ਪ੍ਰੈਸ਼ਰ ਵੱਧ ਚੁੱਕਾ, ਆਤਮ ਹੱਤਿਆ ਕਰ ਰਹੇ ਆ। ਈਵਨ ਪੁਲਿਸ ਵਾਲਿਆਂ ਨੇ ਆਪਣੇ ਆਪ ਨੂੰ ਗੋਲੀਆਂ ਮਾਰ ਲਈਆਂ ਜੀ। ਉਹ ਕਿਉਂ ਮਾਰ ਲਈਆਂ? ਕਿ ਉਹ ਇੰਨਾ ਜ਼ਿਆਦਾ ਪ੍ਰੈਸ਼ਰ ਸਹੀ ਨਹੀਂ ਪਾਉਂਦੇ। ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਲੇ ਜਾਓ, ਇੰਨੀ ਜ਼ਿਆਦਾ ਇਨਕੁਆਇਰੀ ਵੱਧ ਗਈ ਆ, ਇੰਨੀ ਜ਼ਿਆਦਾ ਦਖਲ ਅੰਦਾਜ਼ੀ ਗੈਰ ਜ਼ਰੂਰੀ ਜੀ ਥੋੜੀ ਬਹੁਤੀ ਤਾਂ ਚਲੋ ਚੱਲਦੀ ਆ। ਪਰ ਜਦੋਂ ਜਾਨਾਂ ਜਾਂਦੀਆਂ, ਜਦੋਂ ਹਾਦਸਾ ਹੁੰਦਾ, ਉਦੋਂ ਅਸੀਂ ਰੌਲਾ ਪਾਉਂਦੇ, ਉਦੋਂ ਸਰਕਾਰਾਂ ਦੀ ਨੀਂਦ। ਹੁਣ ਇਹਨਾਂ ਨੇ 2 ਲੱਖ ਰੁਪਇਆ ਕੀਮਤ ਪਾਤੀ ਇੱਕ ਜਾਨ ਦੀ, ਪਰ ਉਹ ਜਿਹੜੀ ਘਰ ਨੂੰ ਅੱਗ ਲੱਗੀ, ਮੇਰੇ ਖਿਆਲ ਉਹਦਾ ਸੇਕ ਸਿਰਫ ਉਹਨੂੰ ਪਤਾ ਹੋਣਾ ਕਿ ਇੱਕ ਜਾਨ ਦੀ ਕੀਮਤ ਕੀ ਹੁੰਦੀ ਆ। ਤਾਂ ਪਰ ਸਾਡੀਆਂ ਸਰਕਾਰਾਂ ਹਮੇਸ਼ਾ ਸੱਪ ਲੰਘਣ ਤੋਂ ਬਾਅਦ ਲੀਹ ਕਿਉਂ ਕੁੱਟਦੀਆਂ ਆ? ਉਦੋਂ ਮੁਲਾਜ਼ਮਾਂ ਨੂੰ ਨਹੀਂ, ਹੁਣ ਵੀ ਜੇ ਕਰ ਲੈਣ ਕੁਛ ਕੰਮ ਜੀ, ਵੈਸੇ ਤਾਂ ਸਰਕਾਰ ਨੂੰ ਹੀ ਘਾਟਾ ਪੈਂਦਾ। ਕਿੱਥੇ ਹੁਣ ਇੰਨਾ ਜ਼ਿਆਦਾ ਸੈਸ, ਇੰਨੀ ਜ਼ਿਆਦਾ ਸ਼ਰਾਬ ਮਹਿੰਗੀ ਹੈ। ਇਹ ਸ਼ਰਾਬ ਵਿਕਦੀ ਕਿਉਂ ਆ? ਕਿਉਂਕਿ ਜ਼ਿਆਦਾ ਇੰਨਾ ਟੈਕਸ ਲਾਇਆ ਹੋਇਆ ਆ, ਆਮ ਬੰਦੇ ਦੀ ਪਹੁੰਚ ਤੋਂ ਤਾਂ ਬਾਹਰ ਆ ਜੀ। ਸ਼ਰਾਬ ਨੂੰ ਕਿਉਂ ਇੰਨਾ ਜ਼ਿਆਦਾ? ਹੁਣ ਤਾਂ ਸ਼ਰਾਬ ਤਾਂ ਵੈਸੇ ਨਸ਼ਾ ਮੰਨਦੇ ਨਹੀਂ ਪੰਜਾਬ ਦੇ ਵਿੱਚ, ਚਿੱਟਾ ਵਗੈਰਾ ਇੰਨਾ ਜ਼ਿਆਦਾ ਵੱਧ ਗਿਆ ਕਿਉਂਕਿ ਜ਼ਿਆਦਾ ਧਿਆਨ ਲੋਕਾਂ ਦਾ ਵੀ ਜਾਂ ਸਰਕਾਰਾਂ ਦਾ ਧਿਆਨ ਚਿੱਟੇ ਵੱਲ ਰਿਹਾ। ਬਿਲਕੁਲ, ਜਿਹੜੀ ਇਹ ਸਰਕਾਰ ਆਈ ਵੀ ਸੀ ਉਹਦੇ ਵਿੱਚ ਚਿੱਟੇ ਨੂੰ ਹੀ ਨਸ਼ਾ ਮੰਨਿਆ ਗਿਆ ਸੀ, ਸ਼ਰਾਬ ਨੂੰ ਤਾਂ ਮੰਨਿਆ ਨਹੀਂ ਗਿਆ ਜੀ। ਹੋ ਸਕਦਾ ਹੈ ਕਿ ਇਹਨਾਂ ਨੇ ਬਹੁਤੀ ਇਸ ਚੀਜ਼ ਦੇ ਵਿੱਚ ਹੈ ਹੀ ਆ ਉਹ ਕਿ ਅਣਗਹਿਲੀ ਵਰਤੀ ਆ ਉਸ ਚੀਜ਼ ਦੇ ਵਿੱਚ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਜੀ। ਪਰ ਅੱਗੇ ਤੋਂ ਜਿਹੜੀਆਂ ਐਕਸਾਈਜ਼ ਡਿਊਟੀ ਆ, ਐਕਸਾਈਜ਼ ਜਿਹੜਾ ਡਿਪਾਰਟਮੈਂਟ ਹੈ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਦੇ ਕੋਲ ਆ ਆਪ, ਪਰ ਇਹਦੇ ਉੱਤੇ ਬਹੁਤ ਅੰਕੁਸ਼ ਕੱਸਣ ਦੀ ਲੋੜ ਆ, ਖਾਸ ਤੌਰ ਤੇ ਫੈਕਟਰੀਜ਼ ਦੇ ਉੱਤੇ। ਅਣਗਹਿਲੀ ਵੀ ਹੈ ਤਾਂ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਜਿਹੜੀ ਢੱਕੀ ਰਿੱਝਦੀ ਵੀ ਆ, ਸਾਰਾ ਕੁਝ ਮਿਲ ਜੁਲ ਕੇ ਚੱਲਦਾ ਵੀ ਆ, ਉਹ ਵੀ ਕਿਤੇ ਨਾ ਕਿਤੇ ਬਹੁਤ ਵੱਡੇ ਕਾਰਨ ਨੇ। ਇੱਥੇ ਟਿੱਪਣੀਆਂ ਵੀ ਆਈਆਂ, ਬਰਾੜ ਸਾਹਿਬ ਹੋਣਾ, ਗੋਰਿਕਪਾਲ ਬਰਾੜ, ਉਹਨਾਂ ਨੇ ਵੀ ਪ੍ਰੋਗਰਾਮ ਪਸੰਦ ਕੀਤਾ, ਨਾਲ ਦੀ ਨਾਲ ਅਮਨਦੀਪ ਹੋਣਾ ਨੇ ਵੀ ਜੋ ਵੀ ਗੱਲਬਾਤ ਕੀਤੀ ਉਹ ਪਸੰਦ ਕੀਤੀ ਆ। ਸੋ ਤੁਹਾਡਾ ਦੋਵਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦਲਜੀਤ ਜੀ, ਇਸ ਸਭ ਨਾਲ ਜਿਹੜਾ ਸਮਾਂ ਆ ਉਹ ਪ੍ਰੋਗਰਾਮ ਦਾ ਸਮਾਪਤ ਹੋ ਚੁੱਕਾ। ਤੁਸੀਂ ਸਾਨੂੰ ਇਹ ਜਾਣਕਾਰੀ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਾ ਤਾਂ ਪ੍ਰੋਗਰਾਮ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਦੋਸਤਾਂ ਨਾਲ ਸਾਂਝਾ ਕਰਿਓ। ਤੇ ਇਸ ਪ੍ਰੋਗਰਾਮ ਨੂੰ ਹਰ ਬੁੱਧਵਾਰ, ਹਰ ਐਤਵਾਰ ਤੁਸੀਂ ਆਪਣੀ ਪ੍ਰੋਗਰਾਮ ਨਾਲ, ਆਪਣੇ ਕਮੈਂਟਾਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਿਆ ਕਰੋ, ਜੁੜਿਆ ਕਰੋ, ਦੇਖਦੇ ਰਿਹਾ ਕਰੋ ਇੰਡੋਜ਼ ਟੀਵੀ ਆਸਟ੍ਰੇਲੀਆ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫ਼ਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।